ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਕਰਦੇ ਹਾਂ ਸਰੋਤਿਓ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ। ਅਤੇ ਇਸ ਟਾਈਮ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਰ ਸਿਟੀ ਤੋਂ, ਬਚੇਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਜ਼ ਬੇਕਰਸਫੀਲਡ ਤੋਂ, GN ਲਿਊਬ ਐਂਡ ਟਰੱਕ ਵਾਸ਼ ਆਇਲ ਚੇਂਜ ਵਾਲੇ ਨਿੰਮਾ ਸਹੋਤਾ ਜੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਨਵੇਂ ਪੁਰਾਣੇ ਟਾਇਰ ਜਿਹੜੇ ਜੀ ਲੈ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨਸ ਨੇ, ਸੈਂਟਾ ਨੇਲਾ ਵਿੱਚ ਅਤੇ ਮੰਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਨੰਬਰ 209-277-1013 209-277-1013। ਅਤੇ ਮਿੰਟੂ ਗੁਰਸਰੇ ਜੀ, ਗੱਲਬਾਤ ਦਾ ਸਿਲਸਿਲੇ ਜਿਹੜੀ ਆਪਾਂ ਸ਼ੁਰੂਆਤ ਕਰਦੇ ਹਾਂ। ਕਹਿੰਦੇ ਆਸਾ ਰਾਮ ਅਤੇ ਉਸ ਦੀ ਕੁੜੀ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ। ਇਹ ਆਸਾ ਰਾਮ ਪਹਿਲਾਂ ਤੇ ਖਾਸਾ ਰਾਮ ਸੀਗਾ, ਹੁਣ ਨਿਰਾਸ਼ਾ ਰਾਮ ਹੈ ਜੀ। ਇਸ ਬੰਦੇ ਦੀ ਜ਼ਮਾਨਤ ਨਹੀਂ ਹੋਈ ਤਾਂ ਇਹਦਾ ਕੇਸ ਜਿਹੜਾ ਉਹ ਲਗਭਗ ਫੈਸਲੇ ਦੇ ਮਾਨ ਤੇ ਪਹੁੰਚ ਚੁੱਕਾ ਜੀ। ਔਰ ਸਜ਼ਾ ਜਿਹੜੀ ਹੈ ਉਹਦੀ ਤਲਵਾਰ ਇਹਦੀ ਧੌਣ ਤੇ ਲਟਕਦੀ ਪਈ ਆ। ਹੁਣ ਦੇਖੋ, ਇਹ ਬੰਦਾ ਸਿਰੇ ਦਾ ਡਰਾਮੇਬਾਜ਼ ਵੀ ਆ, ਔਰ ਇਸ ਡਰਾਮੇਬਾਜ਼ ਦੇ ਭਗਤ ਜਿਹੜੇ ਆ ਉਹਨਾਂ ਦੀ ਤਾਦਾਦ ਵੀ ਪੂਰੇ ਭਾਰਤ ਦੇ ਵਿੱਚ ਰੱਜ ਗਏ ਆ ਜੀ। ਔਰ ਉਹਨਾਂ ਭਗਤਾਂ ਦੇ ਵਿੱਚ ਇਹੋ ਜਿਹੇ ਵੀ ਭਗਤ ਆ ਜਿਹੜੇ ਬਹੁਤ ਵੱਡੇ ਅਹੁਦਿਆਂ ਤੇ ਰਹੇ ਆ। ਥੋੜੇ ਦਿਨ ਪਹਿਲਾਂ ਇੱਕ ਤੁਸੀਂ ਤਸਵੀਰ ਵੀ ਦੇਖੀ ਹੋਣੀ ਸ਼ਾਇਦ, ਕਿ ਇੰਡੀਆ ਦਾ ਸਾਬਕਾ ਜਸਟਿਸ ਇਹਦੇ ਚਰਨ ਛੋਹ ਰਿਹਾ ਸੀਗਾ ਜੀ, ਔਰ ਇਹ ਪੇਸ਼ੀ ਤੇ ਆਇਆ ਸੀ ਤੇ ਉਹਨੇ ਇਹ ਸੁਭਾਗਾ ਮੌਕਾ ਪਾ ਕੇ ਇਹਦੇ ਚਰਨ ਬੰਦਨ ਕਰ ਲਿਆ। ਖੈਰ, ਜਿਹੜਾ ਹੁਣ ਮਾਮਲਾ ਦਰਜ ਹੋਇਆ ਜਿੱਥੇ ਇਹ ਚੱਕਰ ਇਹ ਸੀਗਾ ਕਿ ਜਿਹੜੀ ਕੁੜੀ ਨੇ ਇਹਦੇ ਖਿਲਾਫ ਰੇਪ ਦੀ ਸ਼ਿਕਾਇਤ ਦਰਜ ਕਰਵਾਈ ਹੋਈ ਆ, ਉਸ ਇਲਾਕੇ ਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਜਿੱਦਾਂ ਸਾਡੇ ਇੱਧਰ ਪੰਜਾਬ ਦੇ ਵਿੱਚ ਅਖਬਾਰ ਆਉਂਦੇ, ਅਖਬਾਰਾਂ ਦੇ ਵਿੱਚੋਂ ਕਈ ਵਾਰ ਪਰਚੇ ਜੇ ਦਿਖਦੇ ਆ, ਸਾਡੇ ਲੋਕ ਬਹੁਤਾ ਧਿਆਨ ਨਹੀਂ ਦਿੰਦੇ, ਕਹਿੰਦੇ ਪਤਾ ਨਹੀਂ ਕੀ ਹੋਇਆ ਜੀ। ਉਹ ਪਰਚੇ ਜਿਹੜੇ ਹੁੰਦੇ ਆ ਉਹ ਅਸਲ ਦੇ ਵਿੱਚ ਇਸ਼ਤਿਹਾਰਬਾਜ਼ੀ ਹੁੰਦੀ ਆ, ਵੱਖ ਵੱਖ ਚੀਜ਼ਾਂ ਨੂੰ ਲੈ ਕੇ ਉਹ ਮਸ਼ਹੂਰੀ ਕੀਤੀ ਹੁੰਦੀ ਆ। ਇਹਨਾਂ ਨੇ ਠੀਕ ਉਸੇ ਤਰ੍ਹਾਂ ਦੇ ਪਰਚੇ ਛਪਾ ਕੇ ਅਖਬਾਰਾਂ ਦੇ ਵਿੱਚ ਉੱਥੇ ਪਵਾ ਕੇ ਵੰਡ ਦਿੱਤੇ ਇਸ ਇਲਾਕੇ 'ਚ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਪਰਚਿਆਂ ਦੀ ਥਾਂ ਤੇ ਵਿੱਚ ਕੁੜੀ ਦੇ ਮੈਡੀਕਲ ਦੀ ਰਿਪੋਰਟ ਸੀ, ਜੋ ਰੇਪ ਤੋਂ ਬਾਅਦ ਡਾਕਟਰਾਂ ਨੇ ਤਿਆਰ ਕੀਤੀ ਹੋਈ ਸੀ। ਉਸ ਮੈਡੀਕਲ ਰਿਪੋਰਟ ਨੂੰ ਇਹਨਾਂ ਨੇ ਆਧਾਰ ਬਣਾ ਕੇ ਪਰਚਾ ਲਾਉਣਾ ਸ਼ੁਰੂ ਕਰ ਦਿੱਤਾ ਜੀ ਕਿ ਦੇਖੋ, ਇਸ ਮੈਡੀਕਲ ਰਿਪੋਰਟ ਦੇ ਵਿੱਚ ਤੇ ਰੇਪ ਦੀ ਪੁਸ਼ਟੀ ਹੋਈ ਨਹੀਂ ਹੁੰਦੀ। ਨਾਲ ਉਸ ਪਰਚੇ 'ਚ ਇਹ ਲਿਖ ਦਿੱਤਾ ਕਿ ਆਸਾ ਰਾਮ ਦੇ ਨਾਲ ਜੇਲ੍ਹ ਦੇ ਵਿੱਚ ਬਹੁਤ ਅਤਿਆਚਾਰ ਕੀਤਾ ਜਾ ਰਿਹਾ, ਆਸਾ ਰਾਮ ਦੇ ਨਾਲ ਬਹੁਤ ਬਦਸਲੂਕੀ ਕੀਤੀ ਜਾਂਦੀ ਹੈ ਉੱਥੇ। ਤੋ ਇਸ ਤਰ੍ਹਾਂ ਦਾ ਜਦੋਂ ਪੱਤਰ ਲੋਕਾਂ ਨੇ ਪੜ੍ਹੇ, ਫਿਰ ਉੱਥੇ ਤਰਖਾਲੀ ਮਚ ਗਈ। ਉਹ ਜਿਹੜਾ ਪਰਿਵਾਰ ਸੀ, ਪੀੜਤ ਪਰਿਵਾਰ, ਵੈਸੇ ਉਸ ਪੀੜਤ ਪਰਿਵਾਰ ਨੂੰ ਪਹਿਲਾਂ ਹੀ ਇਹ ਧਮਕੀਆਂ ਬਹੁਤ ਦੇਈ ਜਾਂਦੇ ਆ। ਧਮਕੀਆਂ ਛੱਡੋ, ਹੁਣ ਤੱਕ ਇਸ ਮਾਮਲੇ ਨੂੰ ਲੈ ਕੇ ਜਿੰਨੇ ਵੀ ਲੋਕ ਆਪਣੀ ਗਵਾਹੀ ਲਾਈ ਬੈਠੇ ਸਨ, ਉਹਨਾਂ ਦੇ ਵਿੱਚੋਂ 3 ਗਵਾਹ ਤੇ ਮਾਰ ਦਿੱਤੇ ਗਏ ਔਰ 9 ਤੇ ਹਮਲਾ ਹੋਇਆ। 9 ਦੇ ਵਿੱਚੋਂ 3 ਤੇ ਤੇਜ਼ਾਬ ਦਾ ਹਮਲਾ ਹੋਇਆ ਜੀ। 3 ਤੇ ਤੇਜ਼ਾਬ ਸਿੱਟਿਆ ਗਿਆ, ਕੁਛ ਬਚ ਗਏ ਆ ਔਰ ਕੁਛ ਨੂੰ ਸਿਕਿਉਰਿਟੀ ਵੀ ਦਿੱਤੀ ਗਈ ਆ। ਇੱਕ ਸੱਜਣ ਤੇ ਵਿਚਾਰਾ ਇਹੋ ਜਿਹਾ ਜਿਹੜਾ ਚੱਤੇ ਪਰ ਸਾਈਕਲ ਤੇ ਰਹਿੰਦਾ ਤੇ ਸਾਈਕਲ ਦੇ ਨਾਲ ਹੀ ਉਹਨੂੰ ਆਪਣਾ ਇੱਕ ਗਾਰਡ ਵੀ ਬੰਨਣਾ ਪੈਂਦਾ, ਚਾਹੇ ਅੱਗੇ ਬੰਨ ਲਵੇ ਚਾਹੇ ਪਿੱਛੇ ਬੰਨ ਲਵੇ। ਉਹ ਵੀ ਚੰਗਾ ਖਾਸਾ ਭਾਰਾ ਗਾਰਡ ਦਿੱਤਾ। ਲੋਕੀ ਕਹਿੰਦੇ ਗਾਰਡ ਦਿੱਤਾ ਕਿ ਇਹਨੂੰ ਵਿਚਾਰੇ ਨੂੰ ਸਜ਼ਾ ਦਿੱਤੀ, ਮਾਰੂਤੀ ਨੂੰ ਏਦਾਂ ਨਾਲ ਗਾਰਡ ਬੰਨਿਆ ਜੀ। ਤੋ ਇਹ ਹੁਣ ਜਿਹੜਾ ਇਹਨਾਂ ਨੇ ਪਰਚੇ ਵੰਡਣ ਵਾਲਾ ਸਿਲਸਿਲਾ ਸ਼ੁਰੂ ਕੀਤਾ, ਤਾਂ ਇਹਨਾਂ ਨੇ ਸਾਡੀ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਸਾਡੇ ਤੇ 2 ਮੁਕੱਦਮੇ ਦਰਜ ਕਰਵਾ ਦਿੱਤੇ। ਹੁਣ ਇਹ ਸਾਡੀ ਮਿੱਟੀ ਪੱਟਣ ਤੇ ਹੋ ਗਏ ਆ। ਪੁਲਿਸ ਨੇ ਤੁਰੰਤ ਕਰਕੇ ਤੇ ਇਹਨਾਂ ਤੇ ਪਰਚਾ ਦਰਜ ਕਰ ਲਿਆ। ਪਰਚਾ ਇਹਦੇ ਤੇ ਵੀ ਹੋ ਗਿਆ, ਆਸਾ ਰਾਮ ਤੇ, ਇਹਦੀ ਪੁੱਤਰੀ ਤੇ ਵੀ ਹੋ ਗਿਆ, ਨਾਲ 12 ਜਿਹੜੇ ਇਹਦੇ ਭਗਤ ਹੋ ਰਿਹਾ ਉਹਨਾਂ ਸਾਰਿਆਂ ਤੇ ਮਾਮਲਾ ਦਰਜ ਹੋ ਗਿਆ।
ਪਰ ਸਭ ਤੋਂ ਵੱਡਾ ਸਵਾਲ ਤੇ ਇਹ ਖੜਾ ਹੁੰਦਾ ਨਾ ਕਿ ਇਹ ਬੰਦਾ ਟਿਕਦਾ ਕਿਉਂ ਨਹੀਂ, ਔਰ ਏਡੀਆਂ ਵੱਡੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ। ਉਹਨਾਂ ਕੇਸਾਂ ਦੇ ਵਿੱਚ ਵੀ ਇਹਨੂੰ ਨਾਮਜ਼ਦ ਕਰ ਦੇਣਾ ਚਾਹੀਦਾ ਸੀ। ਮਸਲਨ ਜਿਹੜੇ ਗਵਾਹ ਮਰੇ ਆ, ਇਹ ਗਵਾਹਾਂ ਦਾ ਜਿਹੜਾ ਇੱਕ ਕਾਤਲ ਸੀ ਜਿਹਨੇ ਕਨਫੈਸ਼ਨ ਕੀਤਾ ਸੀਗਾ, ਉਹਦਾ ਨਾਮ ਸੀਗਾ ਕਾਰਤਿਕ ਹਲਦਰ। ਉਹ 2015 ਚ ਫੜਿਆ ਗਿਆ ਸੀ, ਔਰ ਉਸ ਬੰਦੇ ਨੇ ਆਪ ਮੰਨਿਆ ਸੀਗਾ ਕਿ ਮੈਂ 3 ਮਾਰੇ ਆ, ਔਰ ਹਾਲੇ 10-15 ਹੋਰ ਮਾਰਨੇ ਸੀ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਉਹਨੇ ਪੁਲਿਸ ਕਮਿਸ਼ਨਰ ਜਿਹੜੀ ਬੀਬੀ ਚੰਚਲ ਸੀਗੀ, ਚੰਚਲ ਮਿਸ਼ਰਾ ਜੀ, ਚੰਚਲ ਮਿਸ਼ਰਾ ਦਾ ਵੀ ਨਾਂ ਲਿਆ ਸੀਗਾ। ਇਹ ਸਾਡੇ ਬਾਬੇ ਨੂੰ ਬਹੁਤ ਸਖਤੀ ਨਾਲ ਪੁੱਛਗਿੱਛ ਕਰਦੀ ਸੀਗੀ, ਇਹਨੂੰ ਵੀ ਮੈਂ ਬਾਬਾ ਨਾਲ ਲਾਉਣਾ ਸੀਗਾ। ਉਸ ਬੰਦੇ ਨੇ ਕਨਫੈਸ਼ਨ ਕੀਤਾ ਸੀਗਾ। ਸੋ ਜਦੋਂ ਇੱਕ ਬੰਦਾ ਕਨਫੈਸ਼ਨ ਕਰਦਾ ਪਿਆ ਕਿ ਫਲਾਣੇ ਬੰਦੇ ਕਰਕੇ ਮੈਂ ਇੰਨੇ ਬੰਦੇ ਮਾਰੇ ਆ, ਤਾਂ ਉਸ ਬੰਦੇ ਨੂੰ ਉਸ ਕੇਸ ਦੇ ਵਿੱਚੋਂ ਬਾਹਰ ਰੱਖਣਾ ਸਮਝ ਤੋਂ ਪਰੇ ਦੀ ਗੱਲ ਆ। ਸੋ ਇਹਦੀ ਚੂੜੀ ਪਹਿਲਾਂ ਹੀ ਟੈਟ ਕਰ ਦੇਣੀ ਚਾਹੀਦੀ ਸੀ, ਇੱਥੋਂ ਤੱਕ ਨੌਬਤ ਨਾ ਆਉਂਦੀ। ਪਰ ਜਿਹੜੀ ਆ ਹਿਮਾਕਤ ਇਹਨਾਂ ਨੇ ਕੀਤੀ ਆ, ਜਿਸ ਤਰੀਕੇ ਨਾਲ ਉਸ ਲੜਕੀ ਦੀ ਮੈਡੀਕਲ ਰਿਪੋਰਟ ਇਹਨਾਂ ਨੇ ਪਤਾ ਨਹੀਂ ਫਰਜ਼ੀ ਬਣਾਈ ਹੈ ਜਾਂ ਅਸਲੀ ਲੀਕ ਕੀਤੀ ਆ, ਜਿਸ ਤਰੀਕੇ ਨਾਲ ਲੀਕ ਕੀਤੀ ਆ, ਬੇਸ਼ੱਕ ਪੁਲਿਸ ਨੇ ਐਕਸ਼ਨ ਜ਼ਰੂਰ ਲਿਆ, ਪਰ ਜਿੱਡੀ ਸਖਤ ਕਾਰਵਾਈ ਪਹਿਲਾਂ ਹੋਣੀ ਚਾਹੀਦੀ ਸੀਗੀ ਉਹ ਸਖਤ ਕਾਰਵਾਈ ਪਹਿਲਾਂ ਵੀ ਨਹੀਂ ਕੀਤੀ ਗਈ, ਤੇ ਜਿੱਡੀ ਹੁਣ ਹੋਣੀ ਚਾਹੀਦੀ ਸੀ ਸਖਤ ਕਾਰਵਾਈ ਉਹਦੀ ਵੀ ਨਹੀਂ ਹੋਈ। ਹਾਲੇ ਤੱਕ ਵੀ ਆਸਾਰਾਮ ਦੀ ਕੁੜੀ ਨੂੰ ਨਾ ਤੇ ਗ੍ਰਿਫਤਾਰ ਕੀਤਾ ਗਿਆ, ਔਰ ਨਾ ਹੀ ਉਹਨੂੰ ਕੋਈ ਨੋਟਿਸ ਭੇਜਿਆ ਗਿਆ ਇਨਵੈਸਟੀਗੇਸ਼ਨ 'ਚ ਸ਼ਾਮਲ ਹੋ ਜਾਂ ਭਾਈ ਆਪਣੀ ਬੇਲ ਕਰਾ, ਨਹੀਂ ਤੈਨੂੰ ਅਰੈਸਟ ਅਸੀਂ ਕਰ ਲੈਣਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਭਾਰਤ ਦੇ ਕਈ ਰਾਜਾਂ ਦੇ ਜਿਹੜੇ ਮਦਰਸਾ ਅਧਿਆਪਕ ਨੇ ਉਹਨਾਂ ਨੂੰ ਕੇਂਦਰ ਨੇ ਨਹੀਂ ਦਿੱਤੀਆਂ ਸਾਲਾਂ ਤੋਂ ਤਨਖਾਹਾਂ। ਦੇਖੋ ਤਨਖਾਹ ਬਣਾ ਤੇ ਬੜਾ ਔਖਾ ਹੋ ਜਾਂਦਾ ਨਾ, ਖਾਸ ਤੌਰ ਤੇ ਵਿਆਹੇ ਵਰੇ ਬੰਦੇ ਦਾ। ਜੋ ਸਾਡੇ ਵਰਗੇ ਤੇ ਪਹਿਲਾਂ ਹੀ ਕਹਿੰਦੇ ਹੁੰਦੇ ਕਿ ਕਿਸ਼ਤਿਆਂ ਕੁਤਰ ਰਹੀ ਹੈ ਤਨਖਾਹ ਕੋ ਮੇਰੀ ਖਵਾਇਸ਼ੋਂ ਕੀ ਚਾਦਰ ਕੀ ਸੁਰਾਖ ਦਿਖਨੇ ਲੱਗੀ ਹੈ। ਜਿਹੜਾ ਬੰਦਾ ਕਬੀਲਦਾਰ ਹੈ ਉਹ ਤਨਖਾਹਦਾਰ ਵੀ ਨਾਲ ਹੋ, ਤੇ ਤਨਖਾਹਦਾਰ ਜਿਹੜਾ ਉਹਦੀ ਕਬੀਲਦਾਰੀ ਹੈ ਜਿਹੜੀ ਉਹਦੀਆਂ ਜਿਹੜੀਆਂ ਖਵਾਇਸ਼ਾਂ ਹੁੰਦੀਆਂ ਉਹ ਵਿਚਾਰੀਆਂ ਦਮ ਤੋੜ ਜਾਂਦੀਆਂ, ਕਿਉਂਕਿ ਸਾਰਾ ਕੁਛ ਕਰਦਾ ਜਿਹੜਾ ਉਹ ਖਿੱਚ ਕੇ ਲੈ ਜਾਂਦਾ। ਤੇ ਜਿਹੜੇ ਬੰਦੇ ਨੂੰ 2 ਤੋਂ 3 ਸਾਲ ਤੱਕ ਤਨਖਾਹ ਹੀ ਨਾ ਦਿੱਤੀ ਜਾਵੇ, ਉਹ ਕੰਮ ਕਰੀ ਜਾਵੇ, ਨਿਰੰਤਰ ਕਰੀ ਜਾਵੇ, ਉਹਨੂੰ ਤਨਖਾਹ ਮਿਲੇ ਹੀ ਨਾ, ਉਹ ਸ਼ਾਮ ਨੂੰ ਪਤਾ ਨਹੀਂ ਵਿਚਾਰਾ ਘਰੇ ਹੈਲਮਟ ਪਾ ਕੇ ਵੜਦਾ ਹੋਊਗਾ ਕਿ ਕਿਸ ਤਰ੍ਹਾਂ ਰਾਤ ਨੂੰ ਜੀ ਸੁੱਤੇ ਪਿਆ ਤੇ ਜਾਂਦਾ ਹੋਊਗਾ ਕੱਢ ਟੱਪ, ਕਿਉਂਕਿ ਜੇ ਜਾਗਦਿਆਂ ਤੋਂ ਜਾਊਗਾ ਤੇ ਅਗਲੇ ਨੇ ਤੇ ਕਹਿਣਾ ਕਿ ਕਿੱਥੋਂ ਧੱਕੇ ਖਾ ਕੇ ਆਇਆ, ਜੇ ਕੰਮ ਕਰਕੇ ਆਇਆ ਤੇ ਤੈਨੂੰ ਕੁਛ ਮਿਲਦਾ ਵੀ ਹੈ ਜਾਂ ਸਮਾਜ ਸੇਵਾ ਕਰਨ ਦਾ ਤੂੰ ਠੇਕਾ ਲਿਆ ਹੋਇਆ। ਇਹਨਾਂ ਮਦਰਸੇ ਜਿਹੜੇ ਅਧਿਆਪਕ, ਇਹਨਾਂ ਮਦਰਸਿਆਂ ਦੇ ਅਧਿਆਪਕ ਹੈ ਜੋ, ਉਹਨਾਂ ਦੀ ਬਦਕਿਸਮਤੀ ਇਹ ਆ ਕਿ 2014 ਚ ਸਰਕਾਰ ਬਦਲ ਗਈ। ਹੁਣ ਮਦਰਸਾ ਸ਼ਬਦ ਜਿੱਥੇ ਆਉਂਦਾ ਬੜੇ ਸਰਲ ਢੰਗ ਨਾਲ ਤੁਸੀਂ ਸਮਝ ਜਾਂਦੇ ਹੋ ਕਿ ਉਹ ਕੇਂਦਰ ਆ ਜਿੱਥੇ ਮੁਸਲਮਾਨਾਂ ਦੇ ਬੱਚਿਆਂ ਨੂੰ ਤਾਲੀਮ ਦਿੱਤੀ ਜਾਂਦੀ ਹੈ। ਹੁਣ ਜਿੱਥੇ ਮੁਸਲਮਾਨਾਂ ਦਾ ਨਾਂ ਆ ਗਿਆ, ਜ਼ਿਕਰ ਆ ਗਿਆ, ਉੱਥੇ ਕਹਾਣੀ ਆਪਣੇ ਆਪ ਸਮਝ ਆ ਜਾਂਦੀ ਹੈ। ਸੋ ਇਹਨਾਂ ਦੀ ਬਦਕਿਸਮਤੀ ਇਹ ਰਹੀ ਕਿ 2014 ਚ ਸਰਕਾਰ ਜਿਹੜੀ ਬਣੀ, ਉਸ ਸਰਕਾਰ ਨੇ 1 ਸਾਲ ਤੇ ਠੀਕ ਠਾਕ ਕੰਮ ਕੀਤਾ, ਪਰ ਉਸ ਤੋਂ ਬਾਅਦ ਇਹਨਾਂ ਮਦਰਸਿਆਂ ਤੇ ਇਹਨਾਂ ਨੇ ਲਗਾਮ ਕੱਸਣੀ ਸ਼ੁਰੂ ਕਰ ਦਿੱਤੀ, ਜਿਹੜੀ ਕਿ ਕੱਸਣੀ ਨਹੀਂ ਸੀ ਚਾਹੀਦੀ। ਯੋਗੀ ਆਦਿੱਤਿਆਨਾਥ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀ ਐਤਕੀ ਕਿ ਵੰਦੇ ਮਾਤਰਮ ਗਾਉਂਦਿਆਂ ਦੀ ਵੀਡੀਓ ਬਣਾ ਕੇ ਲਿਓ, ਤਿਰੰਗਾ ਚਲਾਉਂਦਿਆਂ ਦੀ ਇਹਨਾਂ ਦੀ ਵੀਡੀਓ ਬਣਾ ਕੇ ਲਿਓ 15 ਅਗਸਤ ਦੇ ਮੌਕੇ ਤੇ। ਇਸ ਤਰ੍ਹਾਂ ਦੇ ਵੀ ਇਹਨਾਂ ਨੇ ਜਨ ਗਨ ਮਨ ਗਾਓ, ਫਲਾਂ ਗਾਓ, ਟਮਕਾ ਗਾਓ, ਇਸ ਤਰ੍ਹਾਂ ਦੀਆਂ ਸ਼ਰਤਾਂ ਲਾ ਦਿੱਤੀਆਂ ਗਈਆਂ ਸੀਗੀਆਂ। ਕਿਉਂਕਿ ਇਹਨਾਂ ਮਦਰਸਿਆਂ ਨੂੰ ਸਰਕਾਰੀ ਗ੍ਰਾਂਟ ਮਿਲਦੀ ਹੈ, ਉਹ ਮਦਰਸੇ ਇਸ ਤਰ੍ਹਾਂ ਦੇ ਕੋਡ ਆਫ ਕੰਡਕਟ ਤੋਂ ਭੱਜ ਨਹੀਂ ਸਕਦੇ। ਹੁਣ ਠੀਕ ਹੈ ਕਿ ਕੋਡ ਆਫ ਕੰਡਕਟ ਦੇ ਬੱਝੇ ਹੋਏ ਮਦਰਸੇ ਇਹਨਾਂ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਦੇ ਆ, ਪਰ ਜੋ ਕੋਡ ਆਫ ਕੰਡਕਟ ਦਾ ਹਿੱਸਾ ਤਨਖਾਹ ਆ ਉਹਨਾਂ ਮਦਰਸਾ ਅਧਿਆਪਕਾਂ ਦੀ, ਉਹ ਕਿੱਧਰ ਜਾਂਦੀ ਆ। ਦਰਅਸਲ ਹੋਇਆ ਕਿ 2008-9 ਦੇ ਵਿੱਚ UPA ਗੌਰਮੈਂਟ ਦੇ ਜਿਹੜਾ ਇੱਥੇ ਹੁੰਦਾ ਮਨੁੱਖੀ ਵਿਕਾਸ ਸਰੋਤ ਮੰਤਰਾਲਾ, ਮਨੁੱਖੀ ਸਰੋਤ ਵਿਕਾਸ ਮੰਤਰਾਲਾ, ਉਹਨੇ ਜਾਰੀ ਕੀਤੀ ਸੀਗੀ ਇਹ ਪਾਲਿਸੀ ਕਿ ਜਿਹੜੇ ਮਦਰਸੇ ਜਿਨ੍ਹਾਂ ਰਾਜਾਂ ਦੇ ਵਿੱਚ ਵੀ ਚੱਲਦੇ ਆ, ਉਹਨਾਂ ਮਦਰਸਿਆਂ ਦੇ ਅਧਿਆਪਕਾਂ ਨੂੰ ਕੁਛ ਹਿੱਸਾ ਤਨਖਾਹ ਕੇਂਦਰ ਦਊਗੀ, ਕੁਛ ਹਿੱਸਾ ਰਾਜ ਸਰਕਾਰਾਂ ਪਾਉਣਗੀਆਂ, ਤੇ ਇਸ ਤਰ੍ਹਾਂ ਕਿਸੇ ਨੂੰ 12,000, ਕਿਸੇ ਨੂੰ 6,000, ਇਸ ਤਰ੍ਹਾਂ ਇਹਨਾਂ ਨੇ ਤਨਖਾਹ ਬੰਨ ਦਿੱਤੀ ਸੀ। ਸਭ ਕੁਛ ਠੀਕ ਚੱਲਦਾ ਰਿਹਾ। ਮੋਦੀ ਸਰਕਾਰ ਆਈ,
ਤਾਂ ਵੀ ਇੱਕ ਅੱਧਾ ਸਾਲ ਕੰਮ ਠੀਕ ਠਾਕ ਚੱਲ ਗਿਆ। ਪਰ ਹੋਇਆ ਕਿ ਜਿਹੜਾ 2016-17 ਸਾਲ ਸੀਗਾ, ਵਿੱਤੀ ਸਾਲ ਜਿਹਨੂੰ ਆਪਾਂ ਕਹਿੰਦੇ ਨੇ ਫਾਈਨੈਂਸ਼ੀਅਲ ਈਅਰ, 2016-17 ਦੇ ਦੌਰਾਨ ਉਹਨਾਂ ਨੇ 296 ਕਰੋੜ ਰੁਪਈਆ ਇਹਨਾਂ ਨੂੰ ਦਿੱਤਾ ਹੀ ਨਹੀਂ, ਕੇਂਦਰ ਵਾਲਿਆਂ ਨੇ। ਔਰ ਉਦੋਂ 296 ਕਰੋੜ ਰੁਪਈਆ ਇਹਨਾਂ ਨੇ ਤੋੜਾ ਰੱਖ ਲਿਆ, ਯਾਨੀ ਘੱਟ ਦਿੱਤਾ। ਤੇ ਐਤਕੀ 2017-18 ਦਾ ਫਾਈਨੈਂਸ਼ੀਅਲ ਈਅਰ ਹੈ ਜਿਹੜਾ, ਜੋ ਲਗਭਗ ਹੁਣ ਖਾਤਮੇ ਵੱਲ ਆ, ਅਖੀਰਲੀ ਤਿਮਾਹੀ ਜਿਹੜੀ ਬਚੀ ਆ, ਇਹਦੇ ਵਿੱਚ ਇਹਨਾਂ ਨੇ ਇੱਕ ਖੋਟਾ ਪੈਸਾ ਨਹੀਂ ਦਿੱਤਾ ਇਹਨਾਂ ਨੂੰ। ਹੁਣ ਜਦੋਂ ਕੇਂਦਰ ਨੇ ਆਪਣਾ ਹਿੱਸਾ ਹੀ ਨਹੀਂ ਦਿੱਤਾ, ਰਾਜ ਸਰਕਾਰ ਆਪਣੇ ਹਿੱਸੇ ਦਾ ਪੈਸਾ ਕਿਉਂ ਪਾਊਗੀ? ਉਹ ਸਾਰਾ ਦੇਣ ਦੀ ਪਾਬੰਦ ਨਹੀਂ ਹੈ, ਔਰ ਉਹ ਦੇਊਗੀ ਵੀ ਨਹੀਂ, ਕਿਉਂਕਿ ਮੋਦੀ ਤੇ ਯੋਗੀ ਰਾਜ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਹੁਣ ਦੂਜੇ ਪਾਸੇ ਜਿਹੜੇ ਅਧਿਆਪਕ ਆ ਉਹ ਬਹੁਤ ਤੰਗ ਆ। ਉਹ ਕਹਿੰਦੇ ਕਿ ਕਈ ਰਾਜਾਂ ਦੇ ਵਿੱਚ, ਵੈਸੇ ਕੁੱਲ ਮਿਲਾ ਕੇ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਰਿਹਾ ਜਿੰਨਾ ਕੁ ਮੈਨੂੰ ਪਤਾ, ਕਿ ਸਾਡੇ ਭਾਰਤ ਦੇ ਵਿੱਚ ਇਹਨਾਂ ਮਦਰਸਿਆਂ ਦੀ ਜਿਹੜੀ ਗਿਣਤੀ ਆ ਉਹ 50,000 ਦੇ ਕਰੀਬ ਆ। ਔਰ ਇਹਨਾਂ 50,000 ਮਦਰਸਿਆਂ ਚੋਂ ਲਗਭਗ ਜਿਹੜੇ ਅੱਧੇ ਆ, ਮੇਰੇ ਖਿਆਲ ਦੇ ਨਾਲ ਤੇ ਅੱਧਿਓਂ ਵੱਧ ਹੀ ਹੋਣੇ ਥੋੜੇ, ਇਹ ਸਾਰੇ ਦੇ ਸਾਰੇ ਯੂਪੀ 'ਚ ਹੀ ਆ। ਬਾਕੀ ਕੁਛ ਮੱਧ ਪ੍ਰਦੇਸ਼ ਦੇ ਵਿੱਚ ਵੀ ਹੈਗੇ ਆ, ਕੁਛ ਕੇਰਲ ਦੇ ਵਿੱਚ ਵੀ ਹੈਗੇ ਆ। ਇਸ ਤਰ੍ਹਾਂ ਕਰਕੇ 16 ਰਾਜਾਂ ਦੇ ਵਿੱਚ ਆ। ਤਾਂ ਇਹਨਾਂ 50,000 ਮਦਰਸਿਆਂ ਦੇ ਵਿੱਚ ਜਿੰਨੇ ਅਧਿਆਪਕ ਪੜ੍ਹਦੇ ਆ, ਕੁਛ ਪੜ੍ਹਾਉਂਦੇ ਆ ਜਿਹੜੇ ਅਧਿਆਪਕ, ਤਾਂ ਉਹਨਾਂ ਦੇ ਵਿੱਚੋਂ ਕੁਛ ਨੂੰ 3 ਸਾਲ ਤੋਂ ਵੀ ਉਹਨਾਂ ਦਾ ਮਿਹਨਤਾਨਾ ਨਹੀਂ ਮਿਲਿਆ। ਸੋ ਬਹੁਤ ਲੰਮਾ ਵਕਫਾ ਹੈ, ਉਹ ਤਨਖਾਹਾਂ ਨੂੰ ਉਡੀਕਦੇ ਆ। ਮੇਰੇ ਖਿਆਲ ਦੇ ਨਾਲ ਕੇਂਦਰ ਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ। ਪਰ ਜਿਸ ਤਰੀਕੇ ਦੇ ਨਾਲ ਕੇਂਦਰ ਹੱਥ ਘੁੱਟ ਕੇ ਬੈਠਾ, ਇੰਨਾ ਲੰਮਾ ਸਮਾਂ ਬਿਨਾਂ ਕਿਸੇ ਕਾਰਨ ਦੱਸੇ ਤੋਂ ਫੰਡ ਰੋਕਣਾ, ਉਹ ਸਮਝ ਤੋਂ ਪਰੇ ਦੀ ਗੱਲ ਹੈ। ਹੁਣ ਜੇ ਕੋਈ ਕਾਰਨ ਹੀ ਹੈ ਨਹੀਂ, ਕਿਉਂਕਿ ਜੇ ਕਾਰਨ ਹੁੰਦਾ ਤਾਂ ਹੁਣ ਤੱਕ ਕੇਂਦਰ ਸਰਕਾਰ ਨੇ ਸਾਫ਼ ਕਰ ਦੇਣਾ ਸੀਗਾ ਕਿ ਭਾਈ ਤੁਹਾਡੇ ਕੰਮ ਦੇ ਵਿੱਚ ਆ ਢਿੱਲ ਮੱਠ ਆ, ਪਹਿਲਾਂ ਇਹਨੂੰ ਦੂਰ ਕਰੋ, ਫਿਰ ਅਸੀਂ ਤੁਹਾਨੂੰ ਫੰਡ ਜਾਰੀ ਕਰਾਂਗੇ। ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਜਾ ਰਹੀ, ਇਹਦਾ ਮਤਲਬ ਆ ਕਿ ਨੀਤੀ ਠੀਕ ਆ, ਨੀਤ 'ਚ ਕੁਛ ਨਾ ਕੁਛ ਕੋਈ ਗੜਬੜ ਆ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਥਾਣੇ ਜੇਲ੍ਹਾਂ ਦੇ ਵਿੱਚ ਹੁੰਦੇ ਤਸ਼ੱਦਦ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਖਿਲਾਫ ਹਾਈ ਕੋਰਟ 'ਚ ਹੋਵੇਗੀ ਸੁਣਵਾਈ। ਦੇਖੋ, ਥਾਣੇ ਕਚਹਿਰੀਆਂ ਦਾ ਮਸਲਾ ਜਿਹੜਾ ਜਿਹਦੇ ਸਿਰ ਪਿਆ ਹੋਵੇ ਉਹ ਬਿਹਤਰ ਜਾਣਦਾ ਕਿ ਇਹਨਾਂ ਦੇ ਵਿੱਚ ਕੀ ਹੁੰਦਾ। ਔਰ ਜਿਹੜਾ ਬੰਦਾ ਥਾਣਿਆਂ 'ਚ ਰਾਤਾਂ ਕੱਟ ਕੇ ਆਇਆ ਹੋਵੇ, ਮੁੜ ਕੇ ਜੇਲ੍ਹਾਂ ਦੇ ਵਿੱਚ ਉਹਨੇ ਉਹ ਸਮਾਂ ਕੱਟਿਆ ਹੋਵੇ ਜਿੱਥੇ ਰਾਤਾਂ ਚਿੱਟੀਆਂ ਹੁੰਦੀਆਂ, ਦਿਨ ਕਾਲੇ ਹੁੰਦੇ ਆ, ਉਹ ਬਿਹਤਰ ਜਾਣਦਾ ਕਿ ਜੇਲ੍ਹਾਂ 'ਚ ਕੀ ਹੁੰਦਾ ਜੀ। ਸਾਡੇ ਇੱਥੇ ਦਾ ਸਿਸਟਮ ਇਹੋ ਜਿਹਾ ਬਣ ਗਿਆ ਕਿ ਬਹੁਤ ਸਾਰਾ ਹਿਰਾਸਤੀ ਤਾਣਾ ਬਾਣਾ ਜਿਹੜਾ ਉਹ ਖਰਾਬ ਹੋਇਆ। ਇੰਨਾ ਜ਼ਿਆਦਾ ਖਰਾਬ ਹੋਇਆ ਕਿ ਹਰੇਕ ਵਰੇ 100 ਦੇ ਕਰੀਬ ਸਾਡੇ ਇੱਥੇ ਹਿਰਾਸਤੀ ਮੌਤਾਂ ਹੋ ਜਾਂਦੀਆਂ। ਹਿਰਾਸਤੀ ਮੌਤਾਂ ਤੋਂ ਭਾਵ ਇਹ ਆ ਕਿ ਕੁਛ ਲੋਕ ਥਾਣੇ 'ਚ ਮਰ ਜਾਂਦੇ ਆ ਜ਼ੇਰੇ ਹਿਰਾਸਤ, ਕੁਛ ਲੋਕ ਜੇਲ੍ਹ 'ਚ ਮਰ ਜਾਂਦੇ ਆ ਜੀ। ਹੁਣ ਇਹ ਹਿਰਾਸਤੀ ਮੌਤਾਂ ਜਿਹੜੀਆਂ ਇਹ ਹੋਣੀਆਂ ਨਹੀਂ ਚਾਹੀਦੀਆਂ। ਜਦੋਂ ਬੰਦਾ ਪੁਲਿਸ ਹਿਰਾਸਤ 'ਚ ਪਹੁੰਚ ਗਿਆ, ਉਹ ਤੇ ਭਾਵੇਂ ਮਰਦਾ ਵੀ ਪਿਆ ਹੋਵੇ, ਉਹਨੂੰ ਮਰਦੇ ਨੂੰ ਵੀ ਬਚਾ ਲਿਆ ਜਾਣਾ ਚਾਹੀਦਾ। ਪਰ ਇੱਥੇ ਚੰਗਾ ਭਲਾ ਬੰਦਾ ਲਿਜਾਂਦੇ ਆ ਤੇ ਮੁੜ ਕੇ ਕਹਿੰਦੇ ਆ ਜੀ ਅਸੀਂ ਤਾਂ ਆਪਦੇ ਧਿਆਨੇ ਲੱਗੇ ਸਾਂ, ਬੰਦਾ ਕੰਧ ਟੱਪ ਕੇ ਭੱਜ ਗਿਆ। ਸਾਨੂੰ ਕੀ ਪਤਾ ਬੰਦਾ ਕੰਧ ਟੱਪ ਕੇ ਭੱਜਿਆ ਨਹੀਂ ਹੁੰਦਾ, ਉਹਨੂੰ ਪੱਕੇ ਤੌਰ ਤੇ ਭਜਾ ਦਿੱਤਾ ਜਾਂਦਾ ਦੁਨੀਆ 'ਚੋਂ। ਬਸ ਇਹ ਕਹਿ ਦਿੱਤਾ ਜਾਂਦਾ ਕਿ ਅਸੀਂ ਤਾਂ ਆਪਣੇ ਕੰਮ ਕਰ 'ਚ ਰੁੱਝੇ ਸਾਂ, ਉਹਨੂੰ ਪਤਾ ਨਹੀਂ ਕੀ ਬੇਚੈਨੀ ਹੋਈ, ਕੰਧ ਟੱਪ ਕੇ ਭੱਜ ਗਿਆ, ਅਸੀਂ ਤਾਂ ਕੁਛ ਆਖਿਆ ਹੀ ਨਹੀਂ। ਫਿਰ ਕਈ ਵਾਰੀ ਕਹਿ ਦਿੰਦੇ ਆ ਹਵਾਲਾ ਦੇ ਵਿੱਚ ਹੀ ਜੀ ਆਪੋ 'ਚ ਲੜ ਪਏ। ਹੋਇਆ ਨਾ ਸ਼ਿਮਲੇ ਵਾਲਾ ਕੋਟ ਖਾਈ ਵਾਲਾ ਮਾਮਲਾ, ਬੰਦਾ ਕੁੱਟ ਕੇ ਮਾਰ ਦਿੱਤਾ। ਹੁਣ ਆਪਦਾ ਇਹਨਾਂ ਦਾ ਸੰਤਰੀ ਵੀ ਮੰਨੀ ਜਾਂਦਾ ਕਿ ਬੰਦਾ SHO ਨੇ ਕੁੱਟ ਕੇ ਮਾਰ ਦਿੱਤਾ, ਤੇ ਮੁੜ ਕੇ ਝੂਠ ਫੈਲਾਤਾ ਕਿ ਇਹ ਤੇ ਆਪੋ ਵਿੱਚ ਹਵਾਲਾਤੀ ਲੜ ਪਏ ਸੀ। ਹਵਾਲਾਤ ਦੇ ਵਿੱਚ ਇੱਕ ਨੇ ਦੂਜੇ ਦੇ ਨਲਾਂ 'ਚ ਛੁੱਟਾ ਮਾਰਿਆ, ਬੰਦਾ ਫੁਰਕ ਗਿਆ। ਇਹ ਇਸ ਤਰ੍ਹਾਂ ਦਾ ਸਾਰਾ ਕੁਛ ਵੀ ਚੱਲਦਾ ਜੀ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ HC ਅਰੋੜਾ ਨੇ ਇੱਕ ਪਟੀਸ਼ਨ ਹੈ ਜਿਹੜੀ ਹਾਈ ਕੋਰਟ 'ਚ ਦਾਖਲ ਕੀਤੀ ਹੈ। ਇੱਕ ਤੇ ਟਾਰਚਰ ਸੰਬੰਧੀ ਹੈ, ਜੋ ਮੈਂ ਤੁਹਾਨੂੰ ਦੱਸਿਆ ਕਿ ਥਾਣੇ ਔਰ ਜੇਲ੍ਹਾਂ ਦੇ ਵਿੱਚ ਟਾਰਚਰ ਨਾਲ ਮੌਤਾਂ ਹੁੰਦੀਆਂ ਕਈ ਵਾਰੀ, ਇਹਨਾਂ ਦੇ ਖਿਲਾਫ ਹੈ ਪਟੀਸ਼ਨ। ਦੂਸਰਾ ਨਾਲ ਉਹਨਾਂ ਨੇ ਇਹ ਨੁਕਤਾ ਛੋਹਿਆ ਵਾ ਕਿ ਜੋ ਜੇਲ੍ਹਾਂ ਦੇ ਵਿੱਚ ਮੋਬਾਈਲ ਬਰਾਮਦਗੀ ਹੁੰਦੀ ਹੈ ਜਾਂ ਡਰੱਗ ਬਰਾਮਦਗੀ ਹੁੰਦੀ ਹੈ, ਇਹਨਾਂ ਚੀਜ਼ਾਂ ਨੂੰ ਨਿਗਰਾਨੀ ਦੇ ਦਾਇਰੇ ਹੇਠ ਲਿਆਉਣ ਲਈ ਇੱਕ ਆਜ਼ਾਦ ਨਿਗਰਾਨ ਨਿਯੁਕਤ ਕੀਤਾ ਜਾਵੇ। ਆਜ਼ਾਦ ਨਿਗਰਾਨ ਤੋਂ ਭਾਵ ਕੀ ਹੈ ਕਿ ਕੋਈ ਐਸਾ ਬੰਦਾ ਨਿਯੁਕਤ ਕੀਤਾ ਜਾਵੇ ਜੋ ਕਿਸੇ ਸਮੇਂ ਵੀ ਉਹਦੇ ਕੋਲ ਅਥਾਰਟੀ ਹੋਵੇ, ਆਥੋਰਾਈਜ਼ਡ ਹੋਵੇ
ਕਿਸੇ ਸਮੇਂ ਵੀ ਜਾ ਕੇ ਉਹ ਜੇਲ੍ਹ ਦੇ ਵਿੱਚ ਦੌਰਾ ਕਰਕੇ ਵੇਖ ਸਕੇ ਕਿ ਉੱਥੇ ਕੀ ਚੱਲਦਾ ਪਿਆ। ਸੋ ਇਹ ਦੋ ਮੇਜਰ ਨੁਕਤੇ ਨੇ ਇਸ ਪਟੀਸ਼ਨ ਦੇ ਵਿੱਚ, ਜਿਹੜੇ ਕਿ ਹੁਣ ਉੱਥੇ ਅਦਾਲਤ ਦੇ ਵਿੱਚ ਵਿਚਾਰਧੀਨ ਹੋਣਗੇ। ਪਰ ਇਹ ਤੁਹਾਨੂੰ ਮੈਂ ਦੱਸ ਦੇਵਾਂ ਕਿ ਇੱਥੇ ਬਹੁਤ ਕਸੂਤਾ ਕੰਮ ਚੱਲਦਾ ਹੈ, ਔਰ ਖਾਸ ਤੌਰ ਤੇ ਅਮਲ ਵਾਲਾ ਜਿਹੜਾ ਮਾਮਲਾ ਹੈ ਨਾ, ਉਹ ਤੇ ਇੰਨਾ ਜ਼ਿਆਦਾ ਇੱਥੇ ਢਿੱਲਾ ਕਹਿ ਲਓ ਜਾਂ ਢੀਠ ਪੁਣੇ ਵਾਲਾ ਕੰਮ ਆ ਕਿ ਜਨੇਵਾ ਕਨਵੈਨਸ਼ਨ ਇਹਨਾਂ ਨੇ 1996 ਦੇ ਵਿੱਚ ਸਾਈਨ ਕੀਤੀ ਸੀਗੀ, ਔਰ ਉਹਦੇ ਵਿੱਚ ਇਹਨਾਂ ਨੇ ਆਖਿਆ ਸੀਗਾ ਕਿ ਅਸੀਂ ਐਂਟੀ ਟਾਰਚਰ ਲਾਅ ਲੈ ਕੇ ਆਵਾਂਗੇ, ਤਸ਼ੱਦਦ ਵਿਰੋਧੀ ਕਾਨੂੰਨ ਲੈ ਕੇ ਆਵਾਂਗੇ। ਤੁਸੀਂ ਹਿਸਾਬ ਲਾ ਲਓ 1996 ਤੋਂ ਬਾਅਦ ਲਾ ਲਓ ਕਿ 21 ਸਾਲ ਵੀ ਲੰਘਣ ਵਾਲੇ ਆ, ਜਾਂ ਹੁਣ 2018 ਚੜ ਜਾਣਾ। ਅੱਜ ਤੱਕ ਇਹਨਾਂ ਨੇ ਉਹ ਕਾਨੂੰਨ ਨਹੀਂ ਲਿਆਂਦਾ। ਇੱਥੋਂ ਤੱਕ ਕਿ ਸਾਡਾ ਜਿਹੜਾ ਲਾਅ ਕਮਿਸ਼ਨ ਆ 272ਵੀਂ ਸਿਫਾਰਿਸ਼ ਦੇ ਵਿੱਚ ਉਹ ਵੀ ਆਖ ਚੁੱਕਾ ਕਿ ਹੁਣ ਭਾਈ ਗੱਲਾਂ ਜਿਹੜੀਆਂ ਉਹ ਵਸੋਂ ਬਾਹਰ ਹੋ ਗਈਆਂ। ਸਾਡੇ ਇੱਥੇ ਇੰਨੀਆਂ ਤਸ਼ੱਦਦ ਦੀਆਂ ਮੌਤਾਂ ਹੁੰਦੀਆਂ ਪਈਆਂ ਹਿਰਾਸਤ ਦੇ ਵਿੱਚ ਕਿ ਸਾਨੂੰ ਲੋਕ ਇੰਟਰਨੈਸ਼ਨਲ ਲੈਵਲ ਤੇ ਹੁਣ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਵਜੋਂ ਦੇਖਣ ਲੱਗ ਪਏ ਆ। ਤੁਹਾਨੂੰ ਯਾਦ ਹੋਣਾ ਜਦੋਂ ਵਿਜੇ ਮਾਲਿਆ ਦੀ ਸਪੁਰਦਗੀ ਦਾ ਮਾਮਲਾ ਵਿਚਾਰਿਆ ਜਾ ਰਿਹਾ ਸੀ ਤੇ ਉਹਨਾਂ ਨੇ ਕੀ ਕਿਹਾ ਸੀ ਯੂਕੇ ਵਾਲਿਆਂ ਨੇ? ਉਹਨਾਂ ਕਿਹਾ ਸੀਗਾ ਕਿ ਤੁਹਾਡੀਆਂ ਜੇਲ੍ਹਾਂ ਤੇ ਨਰਕ ਦੋਨਾਂ ਦਾ ਬਸ ਕੋਈ ਫਰਕ ਨਹੀਂ, ਨਾਂ ਦਾ ਹੀ ਫਰਕ ਆ। ਤਾਂ ਇਹ ਚੀਜ਼ ਦੇਖ ਕੇ ਹੀ ਲਾਅ ਕਮਿਸ਼ਨ ਨੇ ਇਹਨਾਂ ਨੂੰ ਆਖਿਆ ਸੀਗਾ ਕਿ ਤੁਸੀਂ ਐਂਟੀ ਲਾਅ ਕਮਿਸ਼ਨ ਦੀ 272ਵੀਂ ਸਿਫਾਰਿਸ਼ ਆਉਣ ਤੋਂ ਬਾਅਦ ਵੀ ਹਾਲੇ ਤੱਕ ਇਸ ਪਾਸੇ ਇਹਨਾਂ ਨੇ ਕੰਨ ਨਹੀਂ ਕਰਿਆ। ਸੋ ਮੇਰੇ ਕਹਿਣ ਦਾ ਭਾਵ ਹੈ ਠੀਕ ਆ ਕਿ ਹਾਈ ਕੋਰਟ ਕੁਛ ਡਾਇਰੈਕਸ਼ਨਸ ਜਾਰੀ ਕਰ ਦਊਗਾ, ਕੁਛ ਗਾਈਡਲਾਈਨਸ ਜਾਰੀ ਕਰ ਦਊਗਾ, ਕੁਛ ਹੋਰ ਨਿਯਮ ਕਹਿ ਤੈਅ ਕਰ ਸਕਦਾ, ਕੋਈ ਅਬਜ਼ਰਵਰ ਲਾ ਸਕਦਾ। ਪਹਿਲੀ ਗੱਲ ਤੇ ਹੋਣਾ ਨਹੀਂ, ਜੇ ਹੋ ਵੀ ਜਾਂਦਾ ਤਾਂ ਉਹਦਾ ਇੱਕ ਦਾਇਰਾ ਸੀਮਤ ਹੋਏਗਾ, ਔਰ ਉਹ ਸਿਰਫ ਪੰਜਾਬ ਤੱਕ ਹੀ ਹੋਏਗਾ ਜਾਂ ਹਰਿਆਣੇ ਤੱਕ ਹੋਏਗਾ ਜਾਂ ਯੂਟੀ ਚੰਡੀਗੜ੍ਹ ਤੱਕ ਹੋਏਗਾ। ਪਰ ਇੱਥੇ ਐਂਟੀ ਟਾਰਚਰ ਬਿੱਲ ਲਿਆਉਣਾ ਬਹੁਤ ਲਾਜ਼ਮੀ ਹੈ। ਉਹਦੇ ਵਿੱਚ ਦੇਖੋ ਨਾ ਹੁਣ ਅੱਜ ਵੀ ਹੋਇਆ ਕਿ ਜਿੱਦਾਂ ਮੈਂ ਤੁਹਾਨੂੰ ਸ਼ਿਮਲੇ ਵਾਲਾ ਮੁੱਦਾ ਦੱਸਿਆ, ਉਹ ਤੇ ਛੱਡੋ, ਇੱਕ ਦੂਸਰਾ ਮੁੱਦਾ ਵੀ ਸਾਡੇ ਸਾਹਮਣੇ ਹੈ, ਉਹ ਪ੍ਰਦਿਉਮਨ ਹੱਤਿਆਕਾਂਡ ਵਾਲਾ। ਉਹ ਕੰਡਕਟਰ ਕੁੱਟ ਕੇ ਇਹਨਾਂ ਨੇ ਉਹ ਹੀ ਬਦਲਾਤਾ, ਉਹ ਵਿਚਾਰਾ ਹਾਲੇ ਵੀ ਅੱਧਾ ਕੋਮਾ 'ਚ ਆ, ਅੱਧਾ ਜਾਗਦਾ ਪਿਆ। ਉਹਨੂੰ ਕਹਿੰਦੇ ਜੀ ਇਹਨੇ ਮੁੰਡਾ ਮਾਰਿਆ। ਹੁਣ ਉਹਨੂੰ ਕੁੱਟ ਕੇ ਬੱਜਲ ਕਰ ਦਿੱਤਾ, ਮੰਜੇ ਤੇ ਪਿਆ। ਉਸ ਬੰਦੇ ਨੂੰ ਹੁਣ ਕੰਮ ਕਰ ਕੌਣ ਦੇਊਗਾ? ਜੇ ਐਂਟੀ ਟਾਰਚਰ ਬਿੱਲ ਇਹ ਲੈ ਆਉਂਦੇ ਆ ਤਾਂ ਜਿਹੜੇ ਇਹੋ ਜਿਹੇ ਬੰਦੇ ਕੁੱਟ ਕੇ ਇਹਨਾਂ ਨੇ ਨਕਾਰੇ ਕੀਤੇ ਆ, ਜਾਂ ਜਿਹੜੇ ਬੰਦੇ ਬੇਦੋਸ਼ੀ ਹਿਰਾਸਤ 'ਚ ਰੱਖ ਕੇ ਇਹਨਾਂ ਨੇ ਤਸ਼ੱਦਦ ਦੇ ਸ਼ਿਕਾਰ ਬਣਾਇਆ, ਫਿਰ ਉਹਨਾਂ ਨੂੰ ਮੁਆਵਜ਼ਾ ਲੈਣਾ ਸੌਖਾ ਹੋ ਜਾਊਗਾ। ਸੋ ਮੇਰੇ ਕਹਿਣ ਦਾ ਭਾਵ ਹੈ ਕਿ ਜੇ ਐਂਟੀ ਟਾਰਚਰ ਬਿੱਲ ਆ ਜਾਂਦਾ ਤਾਂ ਉਹ ਇਹਨਾਂ ਸਮੱਸਿਆਵਾਂ ਦਾ ਪੂਰਨ ਤੌਰ ਤੇ ਤਾਂ ਕੋਈ ਹੱਲ ਨਹੀਂ ਹੋਊ, ਪਰ ਬਹੁਤ ਸਾਰੀਆਂ ਸਮੱਸਿਆ ਜਿਹੜੀਆਂ ਉਹਦੇ ਨਾਲ ਹੱਲ ਜ਼ਰੂਰ ਹੋ ਸਕਦੀਆਂ। ਜੀ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਇੱਕ ਹੋਰ ਆਗੂ ਦੀ ਅਸ਼ਲੀਲ ਵੀਡੀਓ ਨੇ ਸ਼ਰਮਸਾਰ ਕੀਤਾ। ਕੀ ਆਖੀਏ, ਦਾੜੇ ਚਿੱਠੇ ਤੇ ਫਿਲਮਾਂ ਬਣਾਉਂਦੇ ਨੀਲੀਆਂ, ਕਿਰਦਾਰਾਂ ਨੇ ਸ਼ਰਮ ਨਾਲ ਖੁਦਕੁਸ਼ੀ ਕਰ ਲਈ। ਬਹੁਤ ਸ਼ਰਮ ਵਾਲੀ ਗੱਲ ਆ ਕਿ ਜਿੰਨੀਆਂ ਵੀ ਇਹ ਨੀਲੀਆਂ ਫਿਲਮਾਂ ਆਉਂਦੀਆਂ, ਉਹਨਾਂ ਸਾਰੀਆਂ ਫਿਲਮਾਂ ਦੇ ਹੀਰੋ ਆ ਜਿਹੜੇ ਉਹ ਚਿੱਟੀਆਂ ਦਾੜੀਆਂ ਵਾਲੇ ਆ। ਇਹ ਸਭ ਤੋਂ ਸ਼ਰਮ ਵਾਲੀ ਗੱਲ ਆ। ਔਰ ਦੂਜੀ ਸ਼ਰਮ ਵਾਲੀ ਗੱਲ ਇਹ ਆ ਕਿ ਇਹਨਾਂ ਚੋਂ ਬਹੁਤੇ ਜਿਹੜੇ ਆ ਉਹ ਜਾਂ ਤੇ ਧਰਮ ਦੇ ਰਹਿਬਰ ਆ, ਆਪਣੇ ਆਪ ਨੂੰ ਖਵਾਉਂਦੇ, ਜਾਂ ਉਹ ਲੋਕਾਂ ਦੇ ਰਹਿਬਰ ਖਵਾਉਂਦੇ ਆ ਕਿ ਅਸੀਂ ਲੋਕਾਂ ਦੀ ਨੁਮਾਇੰਦਗੀ ਕਰਦੇ ਹਾਂ। ਆਹ ਜਿਹੜਾ ਹੁਣ ਅੱਜ ਚੰਨ ਚੜ੍ਹਿਆ, ਵੈਸੇ ਇਹ ਫਿਲਮ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸੀ, ਕਿਉਂਕਿ ਇਹਦਾ ਚਰਚਾ ਸੀ ਕਿ ਇਹ ਫਿਲਮ ਜਲਦੀ ਬਾਕਸ ਆਫਿਸ ਤੇ ਦਸਤਕ ਦੇਣ ਵਾਲੀ ਹੈ। ਸੋ ਅੱਜ ਇਹ ਰਿਲੀਜ਼ ਹੋ ਗਈ। ਇਹ ਫਿਲਮ ਅਸਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਚਰਨਜੀਤ ਸਿੰਘ ਚੱਡਾ ਵੀ ਹੈ ਜੀ। ਚੱਡਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਵੀ ਆ, ਖਾਲਸਾ ਕਾਲਜ ਦੇ ਵਾਈਸ ਪ੍ਰੈਜ਼ੀਡੈਂਟ ਵੀ ਆ। ਜਸਬੀਰ ਸਿੰਘ ਪੱਟੀ ਨੇ ਇਹਦੇ ਬਾਰੇ ਬੜੀ ਵਿਸਤ੍ਰਿਤ ਰਿਪੋਰਟ ਜਿਹੜੀ ਆ ਪੇਸ਼ ਕੀਤੀ ਆ। ਹਾਲਾਂਕਿ ਇਹ ਸਵੇਰ ਦੀ ਉਹ ਵੀਡੀਓ ਹੁਣ ਘੁੰਮਣ ਡਈ ਆ, ਪਰ ਜਸਬੀਰ ਸਿੰਘ ਪੱਟੀ ਹੋਰਾਂ ਨੇ ਬਹੁਤ ਪਾਸਿਆਂ ਤੋਂ ਵਰਸ਼ਨ ਲੈ ਕੇ, ਕਿਉਂਕਿ ਉਹ ਰਿਪੋਰਟਿੰਗ ਕਰਦੇ, ਪ੍ਰੋਫੈਸ਼ਨਲੀ ਰਿਪੋਰਟਰ ਨੇ, ਕਾਫੀ ਅਖਬਾਰਾਂ ਦੇ ਕੰਮ ਕਰਦੇ ਆ, ਉਹਨਾਂ ਨੇ ਜਿਹੜੀ ਰਿਪੋਰਟ ਸ਼ਾਇਰ ਕੀਤੀ ਆ ਉਹਦੇ 'ਚ ਉਹਨਾਂ ਨੇ ਦਾਅਵਾ ਕੀਤਾ ਵਾ ਕਿ ਅਸਲ ਦੇ ਵਿੱਚ ਇਹ ਜਿਹੜੀ ਵੀਡੀਓ ਆ ਇਹ ਇਹਦੇ ਹੀ ਹੋਟਲ ਦੇ ਇੱਕ ਕਮਰੇ ਦੀ ਆ, ਕਿਉਂਕਿ ਹੋਟਲ ਦਾ CMD ਆ। ਹੁਣ ਇਸ ਵੀਡੀਓ ਦੇ ਵਿੱਚ ਇੱਕ ਲੇਡੀ ਦਿਖਾਈ ਦਿੰਦੀ ਆ ਜੋ ਕਿ ਇਸ ਸ਼ਖਸ ਦੀ ਉਮਰ ਦੇ ਨਾਲੋਂ ਤਾਂ ਮੇਰੇ ਖਿਆਲ ਦੇ ਨਾਲ ਅੱਧੀ ਉਮਰ ਦੀ ਵੀ ਨਹੀਂ ਹੈਗੀ। ਉਸ
ਲੇਡੀ ਦੇ ਨਾਲ ਇਹ ਉੱਥੇ ਅਸ਼ਲੀਲ ਹਰਕਤਾਂ ਕਰਦਾ। 2-2.5 ਮਿੰਟ ਦੀ ਉਹ ਵੀਡੀਓ ਆ, ਜਿਸ ਬੰਦੇ ਨੇ ਵੀ ਦੇਖੀ ਹੈ ਸ਼ਰਮ ਜ਼ਰੂਰ ਆਈ ਆ। ਹੁਣ ਇਹ ਜਿਹੜਾ ਚਰਨਜੀਤ ਸਿੰਘ ਚੱਡਾ ਤੇ ਕਹਿੰਦਾ ਜੀ ਕਿ ਦੇਖੋ ਇਸ ਵੀਡੀਓ ਦੇ ਨਾਲ ਟੈਂਪਰਿੰਗ ਹੋਈ ਆ, ਛੇੜਛਾੜ ਹੋਈ ਆ, ਡਾਕਟਰੇਟ ਕੀਤਾ ਗਿਆ, ਇਹਨੂੰ ਮੇਰਾ ਮੂੰਹ ਲਾ ਦਿੱਤਾ ਗਿਆ ਜੀ, ਧੜ ਕਿਸੇ ਹੋਰ ਦਾ, ਮੂੰਹ ਕਿਸੇ ਹੋਰ ਦਾ, ਇਹ ਤੇ ਮੇਰੇ ਨਾਲ ਬਹੁਤ ਹੇਰਾਫੇਰੀ ਹੋਈ ਆ, ਮੈਂ ਇਹਨੂੰ ਲੈਬ 'ਚ ਭੇਜਵਾ ਦਿੱਤਾ ਔਰ ਮੈਂ ਪਹਿਲਾਂ ਹੀ FIR ਦਰਜ ਕਰਵਾ ਦਿੱਤੀ ਸੀ ਕਿਉਂਕਿ ਕੁਛ ਲੋਕ ਮੈਨੂੰ ਧਮਕੀਆਂ ਦੇ ਰਹੇ ਸੀਗੇ ਕਿ ਜਾਂ ਤਾਂ ਤੂੰ ਅਸਤੀਫਾ ਦੇ ਦੇ ਤੇ ਜਾਂ ਇਹ ਵੀਡੀਓ ਹੈ ਜਿਹੜੀ ਜਾਰੀ ਕਰ ਦਿੱਤੀ ਜਾਊਗੀ। ਉਹ ਕਹਿੰਦਾ ਕਿ ਜਿਵੇਂ ਇਸ ਮਾਮਲੇ 'ਚ ਅੱਜ ਇੱਕ ਗ੍ਰਿਫਤਾਰੀ ਹੋਈ, ਨਾਲ ਦੀ ਨਾਲ ਇਹ ਜਿਹੜੀ ਵੀਡੀਓ ਹੈ ਉਹ ਨੈਟ ਤੇ ਚਾੜ ਦਿੱਤੀ ਗਈ ਜੀ। ਇਹ ਉਹਨਾਂ ਦੀ ਸਫਾਈ ਆ। ਇਸ ਸਫਾਈ ਦੇ ਵਿੱਚ ਕਿੰਨਾ ਕੁ ਦਮ ਆ ਇਹ ਹੁਣ 2-4 ਦਿਨਾਂ ਦੇ ਵਿੱਚ ਪਤਾ ਲੱਗ ਜੂਗਾ। ਪਰ ਜਿਸ ਤਰੀਕੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ, ਲੋਕ ਬਹੁਤ ਚਸਕੇ ਲੈ ਕੇ ਗੱਲਾਂ ਕਰਦੇ ਪਏ ਆ। ਇਸ ਵੀਡੀਓ ਦੇ ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਦੀ ਪਿੱਛੇ ਇੱਕ ਫੋਟੋ ਨਜ਼ਰ ਆਉਂਦੀ ਆ। ਲੋਕ ਕਹਿੰਦੇ ਆ ਕਿ ਸਾਰੀਆਂ ਫਿਲਮਾਂ ਇਹਨਾਂ ਦੇ ਦਲ 'ਚੋਂ ਇੱਧਰੋਂ ਕਿਉਂ ਆਈ ਜਾਂਦੀਆਂ, ਇਹਨਾਂ ਵਾਲੇ ਧੜੇ 'ਚੋਂ ਕਿਉਂ ਆਈ ਜਾਂਦੀਆਂ। ਦੂਜੀ ਚੀਜ਼ ਜਿਹੜੀ ਆ ਉਹ ਇਹ ਵੇਖਣ ਵਾਲੀ ਆ ਕਿ ਦੇਖੋ ਚਰਨਜੀਤ ਸਿੰਘ ਚੱਡਾ ਜਿਹੜਾ ਉਹਦੇ ਤੇ ਇਹ ਵੀ ਦੋਸ਼ ਲੱਗਦਾ ਕਿ ਜਿਹੜੀ ਖਾਲਸਾ ਦੀਵਾਨ ਸੁਸਾਇਟੀ ਆ ਉਹਦੀ ਜਿਹੜੀ ਕਮੇਟੀ ਆ, ਕਮੇਟੀ ਦੇ ਵਿੱਚ 300 ਮੈਂਬਰ ਇਹਨੇ ਆਪਣੇ ਘਰ ਦੇ, ਆਪਣੇ ਰਿਸ਼ਤੇਦਾਰੀ ਵਾੜੇ ਹੋਏ ਆ ਕਿ ਕਿਤੇ ਇਹ ਕਮੇਟੀ ਮੇਰੇ ਹੱਥੋਂ ਮਿੱਟੀ ਨਾ ਹੋ ਜਾਵੇ। ਉਹਦਾ ਵੀ ਜ਼ੋਰ ਲੱਗਦਾ ਪਿਆ ਸੀ ਔਰ ਪਿਛਲੇ ਕੁਛ ਮਹੀਨਿਆਂ ਤੋਂ ਤਾਂ ਇਸ ਗੱਲ ਨੂੰ ਲੈ ਕੇ ਕਾਫੀ ਖਿੱਚੋਤਾਣ ਚੱਲਦੀ ਪਈ ਸੀ। ਹੁਣ ਉਸੇ ਦਵੈਸ਼ ਦੇ ਚੱਲਦੇ ਆ ਕਿਉਂਕਿ ਇੱਕ ਰਾਜਸੀ ਦਵੈਸ਼ ਵੀ ਹੁੰਦਾ ਕਿ ਕੁਰਸੀ ਇਹਦੇ ਥੱਲੇ ਕਢਾ ਕੇ ਮੈਂ ਆਪਣੇ ਥੱਲੇ ਕਰ ਲਵਾਂ। ਇਹ ਇਹਦੇ ਕਰਕੇ ਵੀਡੀਓ ਵਾਇਰਲ ਕੀਤੀ ਗਈ ਹੈ ਜਾਂ ਕੋਈ ਹੋਰ ਕਾਰਨ ਆ, ਇਹਦਾ ਤਾਂ ਕੋਈ ਪਤਾ ਨਹੀਂ। ਪਰ ਜਿਹੜਾ ਲੋਕ ਜੋ ਬੰਦਾ ਇਸ ਵੀਡੀਓ ਨੂੰ ਦੇਖਦਾ ਪਿਆ ਉਹ ਹਰੇਕ ਬੰਦਾ ਲਾਂਭਤਾ ਪਾਉਂਦਾ ਪਿਆ ਕਿ ਇਹ ਬਜ਼ੁਰਗ ਪਿਛਲੀ ਉਮਰੇ ਕਿਹੜੇ ਪਾਸੇ ਨੂੰ ਤੁਰ ਪਿਆ। ਉਹਦਾ ਇਹ ਲੱਗਦਾ ਕਿ ਰਾਜਨੀਤੀ ਨੂੰ ਕੋਈ ਸੇਧ ਦੇਣ ਜਾਂ ਨਾ ਦੇਣ, ਜਿਸ ਤਰੀਕੇ ਨਾਲ ਧੜੇ ਫਿਲਮਾਂ ਸੁੱਟੀ ਜਾ ਰਹੇ ਆ, ਲੱਗਦਾ ਹੈ ਕਿ ਪੂਰਨ ਇੰਡਸਟਰੀ ਨੂੰ ਪੂਰਾ ਖਤਰਾ ਪੈਦਾ ਕਰ ਦੇਣਗੇ। ਸੋ ਇਸ ਪਾਸੇ ਹੁਣ ਆਮ ਬੰਦਾ ਤੇ ਕੁਛ ਕਰ ਨਹੀਂ ਸਕਦਾ, ਸਰਕਾਰਾਂ ਵੀ ਕੁਛ ਨਹੀਂ ਕਰ ਸਕਦੀਆਂ ਕਿਉਂਕਿ ਕਿਰਦਾਰ ਦਾ ਮਸਲਾ। ਹਾਲਾਂਕਿ ਇਹ ਨਿਜਤਾ ਦਾ ਵੀ ਮਸਲਾ ਕਿ ਨਿੱਜੀ ਜ਼ਿੰਦਗੀ 'ਚ ਕੀ ਕਰਦਾ, ਕਿਉਂਕਿ ਕਿਸੇ ਨੇ ਇਹ ਤੇ ਦੋਸ਼ ਲਾਇਆ ਨੀ ਗਾ ਕਿ ਫਲਾਂ ਬੰਦੇ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ, ਲੰਗਾ ਤੇ ਦੋਸ਼ ਲੱਗਾ, ਲੰਗਾ ਆਪਣਾ ਭੁਗਤਦਾ ਪਿਆ। ਪਰ ਹੋਰ ਕਿਸੇ ਤੇ ਇਹ ਦੋਸ਼ ਨਹੀਂ ਲੱਗਾ ਕਿ ਉਹਦੇ ਨੇ ਜ਼ਬਰਦਸਤੀ ਕੀਤੀ ਕਿਸੇ ਨਾਲ। ਪਰ ਦੂਜਾ ਜਿਹੜਾ ਸਭ ਤੋਂ ਅਹਿਮ ਮੁੱਦਾ ਉਹ ਇਹ ਆ ਕਿ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਧਾਰਮਿਕ ਸੰਸਥਾਵਾਂ ਦਾ ਇਹ ਅਗਵਾਨੂੰ ਕਰਦੇ, ਅਗਵਾਨੂੰ ਬਣ ਕੇ ਬੈਠੇ ਆ, ਅਗਵਾਨੂੰ ਬਣ ਕੇ ਵਿਚਰਦੇ ਆ, ਉਹਨਾਂ ਲਈ ਤੇ ਇਹ ਬਹੁਤ ਡੁੱਬ ਕੇ ਮਰਨ ਵਾਲੀ ਗੱਲ ਆ। ਪਰ ਇਹ ਡੁੱਬ ਕੇ ਮਰਨ ਜਾਂ ਨਾ ਮਰਨ, ਜਿਹੜੇ ਲੋਕ ਉਹਨਾਂ ਸੰਸਥਾਵਾਂ ਨਾਲ ਜੁੜੇ ਆ, ਜਿਹੜੇ ਲੋਕ ਉਹਨਾਂ ਪਰੰਪਰਾਵਾਂ ਨਾਲ ਜੁੜੇ ਆ ਜਾਂ ਜਿਹੜੇ ਲੋਕ ਸਿੱਖ ਧਰਮ ਨਾਲ ਜੁੜੇ ਆ, ਉਹ ਜ਼ਰੂਰ ਆਪਣੇ ਆਪ ਨੂੰ ਸ਼ਰਮਸਾਰ ਮਹਿਸੂਸ ਕਰਦੇ ਇਹੋ ਜਿਹੀਆਂ ਹਰਕਤਾਂ ਵੇਖ ਕੇ। ਬਿਲਕੁਲ ਬਿਲਕੁਲ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਕਿਸਾਨਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੇ ਆੜ੍ਹਤੀਏ ਨੂੰ ਪੁਲਿਸ ਨੇ ਥਾਈਲੈਂਡ ਤੋਂ ਮੋੜ ਲਿਆਂਦਾ। ਦੇਖੋ ਪੁਲਿਸ ਜੇ ਚਾਹੇ ਤੇ ਇਹਨਾਂ ਨੇ ਜੋ ਇੱਕ ਵਾਰੀ ਤੁਸੀਂ ਗੱਲ ਸੁਣੀ ਹੋਣੀ ਆ ਕਿ ਉਹ ਸਾਰੇ ਦੇਸ਼ਾਂ ਦੀਆਂ ਪੁਲਿਸਾਂ ਜਾਂਦੀਆਂ ਸੀ ਇੱਕ ਥਾਂ ਤੇ ਜੰਗਲ ਦੇ ਵਿੱਚ ਕਿ ਕਿਸੇ ਰਾਜੇ ਦਾ ਉਹ ਹਿਰਨ ਗਵਾਚ ਗਿਆ ਜੀ। ਤੇ ਜਦੋਂ ਪੁਲਿਸ ਪੰਜਾਬ ਦੀ ਜਿਹੜੀ ਬੜੀ ਸੀ ਅੰਦਰ ਜੰਗਲ ਦੇ ਵਿੱਚ ਤੇ ਇਹਨਾਂ ਨੇ ਕੀਟ ਨੇ ਮਾਰਦਾ ਗਧਾ ਲੈ ਆਂਦਾ ਸੀ, ਉਹ ਵੀ ਕੋਲ ਆ ਕੇ ਕਹਿੰਦਾ ਸੀਗਾ ਕਿ ਮੈਂ ਹੀ ਹਿਰਨ ਆ, ਰੱਬ ਦਾ ਵਾਸਤਾ ਮੰਨ ਲਓ ਕਿ ਮੈਂ ਹੀ ਹਿਰਨ ਆ ਜੀ। ਉਹ ਪੰਜਾਬ ਪੁਲਿਸ ਜੇ ਆਪਣੀ ਆਈ ਤੇ ਆ ਜਾਵੇ ਤੇ ਬਹੁਤ ਕੁਛ ਕਰ ਲੈਂਦੀ ਆ। ਵੈਸੇ ਇਸ ਮਾਮਲੇ ਦੇ ਵਿੱਚ ਤੇ ਜਿੰਨੀ ਇਹਨਾਂ ਨੇ ਫੁਰਤੀ ਵਿਖਾਈ ਆ ਉਹ ਇਹਨਾਂ ਦੀ ਸਲੌਤ ਕਰਨ ਵਾਲੀ ਬਣਦੀ ਆ। ਅਸਲ ਦੇ ਵਿੱਚ ਹੋਇਆ ਕੀ ਸੀਗਾ ਕਿ ਸੰਗਰੂਰ ਇਲਾਕੇ ਦਾ ਇੱਕ ਆੜ੍ਹਤੀਆ ਜਿਹੜਾ ਕਿ ਪਹਿਲਾਂ ਮੁਨੀਮ ਹੁੰਦਾ ਸੀ, ਉਹ ਬਹੁਤ ਸਾਰੇ ਕਿਸਾਨਾਂ ਦੇ ਨਾਲ ਠੱਗੀ ਕਰਕੇ ਜੱਜੇ ਚੜ ਗਿਆ। ਕਾਫੀ ਕਿਸਾਨਾਂ ਦੇ ਨਾਲ ਉਹਨੇ ਫਰਾਡ ਕੀਤਾ ਸੀ। ਮੇਰੇ ਖਿਆਲ ਦੇ ਨਾਲ ਲਗਭਗ 40 ਦੇ ਕਰੀਬ ਕਿਸਾਨ ਸੀਗੇ ਜਿਨ੍ਹਾਂ ਦੇ ਨਾਲ ਉਹ ਠੱਗੀ ਮਾਰ ਗਿਆ। ਯਾਨੀ ਮੋਏ ਨੂੰ ਮਾਰੇ ਸ਼ਾਹਮਦਾਰ ਜਿਹੜੇ ਪਹਿਲਾਂ ਹੀ ਮਰੇ ਆ, ਪਹਿਲਾਂ ਹੀ ਡੋਲ ਦੇ ਥਿੜਕਦੇ ਪਏ ਆ, ਉਹ ਉਹਨਾਂ ਨੂੰ ਵੀ ਲੁੱਟ ਕੇ ਤੇ ਆਪ ਜਹਾਜ਼ ਚੜ ਗਿਆ। ਫਿਰ ਪਤਾ ਲੱਗਾ ਕਿ ਉਹ ਇਕੱਲਾ ਨਹੀਂ, ਉਹਦੇ ਨਾਲ 1-2 ਹੋਰ ਵੀ ਉਹਦੇ ਪਾਰਟਨਰ ਆ। ਫਿਰ ਪੁਲਿਸ ਨੇ ਇਹਨਾਂ ਬੰਦਿਆਂ ਨੂੰ ਨਾਮਜ਼ਦ ਕਰਕੇ ਇਹਨਾਂ ਨੂੰ ਟੋਲਣ ਦਾ ਯਤਨ ਕਰਨਾ ਸ਼ੁਰੂ ਕਰ ਦਿੱਤਾ ਕਿ ਆਖਰੇ ਗਏ ਤੇ ਬੰਦੇ ਗਏ ਕਿੱਥੇ ਆ। ਫਿਰ ਪਤਾ ਲੱਗਾ ਕਿ ਇਹ ਅਜ਼ਰਬਾਈਜਾਨ ਮੁਲਕ ਹੈ ਜਿਹੜਾ, ਉਸ ਮੁਲਕ ਦੇ ਵਿੱਚ ਗਏ ਆ, ਅਜ਼ਰਬਾਈਜਾਨ ਦੇ ਵਿੱਚ ਭੱਜ ਗਏ ਆ।
ਫਿਰ ਉੱਥੋਂ ਪਤਾ ਲੱਗਾ ਕਿ ਇਹ ਖਿਸਕਦੇ ਕਿਸੇ ਹੋਰ ਮੁਲਕ 'ਚ ਆ ਵੜੇ ਆ। ਤਾਂ ਫਿਰ ਆਖਰ ਨੂੰ ਇਹਨਾਂ ਨੂੰ ਇਹ ਸੂਚਨਾ ਮਿਲੀ ਕਿ ਇਹ ਥਾਈਲੈਂਡ ਪਹੁੰਚਿਆ। ਫਿਰ ਇਹਨਾਂ ਨੇ ਸੈਂਟਰਲ ਇੰਟੈਲੀਜੈਂਸ ਦੀ ਮਦਦ ਲਈ, ਸਟੇਟ ਇੰਟੈਲੀਜੈਂਸ ਦੀ ਮਦਦ ਲਈ, ਫਿਰ ਇਹ ਸਾਰਾ ਕੁਛ ਪਤਾ ਕਰ ਲਿਆ ਕਿ ਬੰਦੇ ਕਿੱਥੇ ਆ ਬੈਠੇ ਆ। ਤਾਂ ਅਖੀਰ ਇਹਨਾਂ ਨੂੰ ਉੱਥੋਂ ਡਿਪੋਰਟ ਕਰਕੇ ਭੇਜਿਆ ਗਿਆ, ਜਾਂ ਇੱਦਾਂ ਕਹਿ ਲਈਏ ਭਾਰਤ ਦੇ ਸਪੁਰਦ ਕਰ ਦਿੱਤਾ ਗਿਆ, ਹਵਾਲੇ ਕਰ ਦਿੱਤਾ ਗਿਆ। ਸੋ ਇਹ ਸਾਰੇ ਬੰਦੇ ਆ ਜਿਹੜੇ ਪੰਜਾਬ ਪੁਲਿਸ ਨੇ ਆਪਣੀ ਹਿਰਾਸਤ 'ਚ ਲੈ ਲਏ ਆ। ਮਸਲਨ ਇਹਨਾਂ ਨੇ 2-2.5 ਮਹੀਨਿਆਂ ਦੇ ਵਿੱਚ ਸਾਰਾ ਕੇਸ ਜਿਹੜਾ ਸੀ ਉਹ ਮੱਖਣ 'ਚੋਂ ਵਾਲਾਂ ਨੂੰ ਕੱਢ ਕੇ ਪਰੇ ਮਾਰਿਆ, ਸਾਫ਼ ਕਰ ਦਿੱਤਾ। ਹੁਣ ਇਸ ਤਰ੍ਹਾਂ ਲੱਗਦਾ ਕਿ ਠੀਕ ਆ, ਜੇ ਪੁਲਿਸ ਕੰਮ ਇਸੇ ਤਰ੍ਹਾਂ ਕਰੇਗੀ ਤਾਂ ਸ਼ਾਇਦ ਪੀੜਤਾਂ ਨੂੰ ਜਲਦੀ ਇਨਸਾਫ ਮਿਲੇਗਾ। ਪਰ ਦੂਜੀ ਚੀਜ਼ ਇੱਕ ਹੋਰ ਵੀ ਆ ਕਿ ਦੇਖੋ, ਇਹੋ ਜਿਹੇ ਮਾਮਲਿਆਂ ਦੇ ਵਿੱਚ ਇੰਨੀ ਜਿਹੀ ਫੁਰਤੀ ਵਿਖਾਈ ਜਾ ਸਕਦੀ ਆ ਕਿ ਇੱਥੇ ਜਿਹੜਾ ਨਿਰਮਲ ਸਿੰਘ ਭੰਗੂ ਬੈਠਾ ਜੇਲ੍ਹ ਦੇ ਵਿੱਚ, ਕਦੇ ਜੇਲ੍ਹ ਦੇ ਵਿੱਚ ਤੇ ਉਹਦਾ ਨਾਂ ਹੀ ਆ, ਜੇਲ੍ਹ ਦੇ ਵਿੱਚ ਤੇ ਵੈਸੇ ਹਾਜ਼ਰੀ ਲਾਉਣ ਹੀ ਜਾਂਦਾ। ਜਿਵੇਂ ਕਈ ਵਾਰ ਸਿਫਾਰਸ਼ੀ ਪ੍ਰਿੰਸੀਪਲ ਜਾਂ ਕੋਈ ਵੱਡਾ ਬਾਬੂ ਦਫ਼ਤਰ ਦਾ ਮਹੀਨੇ ਛਮਾਈ ਹਾਜ਼ਰੀ ਲਾ ਆਉਂਦਾ ਜਾ ਕੇ, ਉਹ ਏਦਾਂ ਜੇਲ੍ਹ ਦੇ ਵਿੱਚ ਹਾਜ਼ਰੀ ਲਾ ਆਉਂਦਾ। ਆਪ ਜ਼ਿਆਦਾਤਰ ਉਹ ਦੌਰਿਆਂ ਤੇ ਰਹਿੰਦਾ ਪੁਲਿਸ ਹਿਰਾਸਤ ਦੇ ਵਿੱਚ ਵੀ। ਉਸ ਬੰਦੇ ਦੀ ਕੰਪਨੀ ਨੇ ਇੱਥੇ ਬਹੁਤ ਲੋਕਾਂ ਨੂੰ ਠੱਗਿਆ ਹੋਇਆ। ਉਹ ਵਿਚਾਰੇ ਹਾੜੇ ਕੱਢਦੇ ਫਿਰਦੇ ਆ, ਲੜੀਆਂ ਕੱਢਦੇ ਫਿਰਦੇ ਆ, ਕਦੇ ਸੜਕਾਂ ਤੇ ਬਹਿ ਗਏ, ਕਦੇ ਮਜ਼ਾਰਿਆਂ ਤੇ ਚਲੇ ਗਏ, ਕਦੇ ਰੈਲੀਆਂ ਤੇ ਜਾ ਕੇ ਧਰਨੇ ਮਾਰਦੇ, ਕਦੇ ਕੁਛ ਕਦੇ ਕੁਛ। ਇੱਕ ਬੀਬੀ ਨੇ ਤੇ ਪ੍ਰਧਾਨ ਮੰਤਰੀ ਦੀ ਰੈਲੀ ਦੇ ਵਿੱਚ ਵੀ ਇੱਥੇ ਪੰਜਾਬ 'ਚ ਵਿਰੋਧ ਕੀਤਾ ਸੀਗਾ, ਪਰ ਉਸ ਬੀਬੀ ਨੂੰ ਨੱਪ ਕੁੱਟ ਕੇ ਲੈ ਗਏ ਸੀ ਪੁਲਿਸ ਵਾਲੇ। ਸੋ ਜਿਹੜੇ ਇਸ ਤਰ੍ਹਾਂ ਦੇ ਕਿਸਾਨ ਠੱਗੇ ਹੋਏ, ਫਰੌਡ ਦਾ ਸ਼ਿਕਾਰ ਹੋਏ ਆ, ਉਹਨਾਂ ਦੀ ਵੀ ਬਾਂਹ ਫੜਨੀ ਚਾਹੀਦੀ ਹੈ ਫਿਰ ਪੁਲਿਸ ਨੂੰ। ਜੇ ਪੁਲਿਸ ਦੇ ਵਿੱਚ ਇੰਨੀ ਕਾਬਲੀਅਤ ਆ, ਇੰਨਾ ਦਮ ਆ ਕਿ ਉਹ ਕਿਸੇ ਮੁਲਕ ਦੇ ਵਿੱਚੋਂ ਭੱਜੇ ਹੋਏ ਦੋਸ਼ੀ ਨੂੰ ਵਾਪਸ ਲਿਆ ਸਕਦੀ ਹੈ, ਤੇ ਜਿਹੜੇ ਇੱਥੇ ਆਲਰੇਡੀ ਪੁਲਿਸ ਹਿਰਾਸਤ ਦੇ ਵਿੱਚ ਆ, ਜਾਂ ਪੂਰੇ ਪੰਜਾਬ 'ਚ ਜਾਂ ਪੂਰੇ ਇੰਡੀਆ 'ਚ ਉਹਨਾਂ ਦਾ ਗਲਬਾ ਕਦੇ ਕਿਤੇ ਵੀ ਤੁਰੇ ਫਿਰਦੇ, ਕਦੇ ਕਿਤੇ ਵੀ ਤੁਰੇ ਫਿਰਦੇ ਆ, ਉਹਨਾਂ ਬੰਦਿਆਂ ਨੂੰ ਕੰਨੋਂ ਫੜ ਕੇ ਜਿਹੜੇ ਪੀੜਤ ਲੁੱਟੇ ਪੁੱਟੇ ਪਏ, ਉਹਨਾਂ ਨੂੰ ਕਿਉਂ ਨਹੀਂ ਹੱਕ ਦਿਵਾਏ ਜਾਂਦੇ? ਸਭ ਤੋਂ ਵੱਡਾ ਸਵਾਲ ਇਹੋ ਹੀ ਆ ਕਿ ਜੇ ਪੁਲਿਸ ਇੰਨੀ ਪਹੁੰਚ ਰੱਖਦੀ ਹੈ, ਪੁਲਿਸ ਦੇ ਵਿੱਚ ਇੰਨੀ ਸਮਰੱਥਾ ਹੈ, ਤਾਂ ਜਿਹੜੇ ਇੱਥੇ ਠੱਗ ਫਿਰਦੇ ਆ ਔਰ ਛੋਟੇ ਕਿਸਾਨਾਂ ਨੂੰ, ਛੋਟੇ ਮਜ਼ਦੂਰਾਂ ਨੂੰ ਜਿਨ੍ਹਾਂ ਨੇ ਲੁੱਟਿਆ ਖੁੱਟਿਆ, ਉਹਨਾਂ ਲੋਕਾਂ ਤੋਂ ਕਿਉਂ ਨਹੀਂ ਹੱਕ ਦਿਵਾਏ ਜਾਂਦੇ? ਇਹ ਵੀ ਇੱਕ ਬਹੁਤ ਵੱਡਾ ਸਵਾਲ ਬਣਦਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਨਹੀਂ ਮੱਠਾ ਹੋਇਆ ਅਕਾਲੀਆਂ ਦਾ ਜੋਸ਼, ਥਾਣੇ ਵਿੱਚ ਕੀਤਾ ਬਵਾਲ, ਡਿੰਪੀ ਢਿੱਲੋਂ ਸਮੇਤ 6 ਤੇ ਮਾਮਲਾ ਦਰਜ। ਇਹ ਨਹੀਂ ਹਟਦੇ ਕਿਉਂਕਿ ਇਹਨਾਂ ਨੂੰ ਹਾਲੇ ਵੀ ਗੁਮਾਨ ਆ ਕਿ ਜਿਹੜੀ ਕਾਂਗਰਸ ਸਰਕਾਰ ਆ, ਉਹ ਸਰਕਾਰ ਇਹੋ ਜਿਹੀ ਸਰਕਾਰ ਆ ਜਿਹਦੇ ਵਿੱਚ ਵੀ ਅੰਦਰ 3-4 ਸਰਕਾਰਾਂ ਚੱਲੀ ਜਾਂਦੀਆਂ। ਕੋਈ ਕਿਸੇ ਗਰੁੱਪ ਦੀ ਆਪਦੀ ਸਰਕਾਰ ਆ, ਕੋਈ ਕਿਸੇ ਬੰਦੇ ਦੀ ਆਪਦੀ ਸਰਕਾਰ ਆ। ਇਸੇ ਤੇ ਲੋਕ ਇਹ ਵੀ ਕਹਿੰਦੇ ਆ ਕਿ ਇੱਕ ਸਰਕਾਰ ਬਾਹਰਲੇ ਮੁਲਕੋਂ ਵੀ ਚੱਲੀ ਜਾਂਦੀ ਆ। ਹੁਣ ਇਹ ਜਿਹੜਾ ਮਸਲਾ ਹੈ ਗਿੱਦੜਵੇ ਵਾਲਾ, ਇੱਥੇ ਜੋ ਕੁਛ ਵਾਪਰਿਆ ਉਹਦੇ 'ਚ ਗੌਰ ਕਰਨ ਵਾਲੀ ਗੱਲ ਇਹ ਆ ਕਿ ਜਿਸ ਤਰੀਕੇ ਨਾਲ ਅਕਾਲੀਆਂ ਨੇ ਇੱਥੇ ਆਪਣਾ ਬਾਹੂਬਲ ਵਿਖਾਇਆ, ਉਹ ਤੋਂ ਲੱਗਦਾ ਹੈ ਕਿ ਕਾਂਗਰਸੀ ਔਰ ਪੁਲਿਸ ਹਾਲੇ ਵੀ ਇਹਨਾਂ ਤੋਂ ਡਰੀ ਜਾਂਦੀ ਹੈ। ਇਹ ਮਾਮਲਾ ਗਿੱਦੜਵੇ ਦਾ ਕੋਟਭਾਈ ਥਾਣਾ ਹੈ। ਵੈਸੇ ਮੁਕਤਸਰ ਏਰੀਏ 'ਚ ਸਭ ਤੋਂ ਵੱਡਾ ਪਿੰਡ ਹੈ ਜਿਹੜਾ ਕੋਟਭਾਈ ਆ। ਕੋਟਭਾਈ ਦਾ ਥਾਣਾ ਬਹੁਤ ਪੁਰਾਣਾ। ਉੱਥੇ ਰੌਲਾ ਪੈ ਗਿਆ ਇੱਕ ਗਲੀ ਦੇ ਲਾਂਘੇ ਨੂੰ ਲੈ ਕੇ। ਇਹ ਰੌਲਾ ਕਈ ਸਾਲਾਂ ਤੋਂ ਚੱਲਦਾ ਆ ਰਿਹਾ। ਪਿਛਲੇ ਵਾਰੀ ਜਦੋਂ ਅਕਾਲੀਆਂ ਦੀ ਸਰਕਾਰ ਸੀ, ਇਹਨਾਂ ਨੇ ਦਬਦਬੇ ਦੇ ਨਾਲ ਉਹ ਰਸਤਾ ਬੰਦ ਕਰ ਦਿੱਤਾ। ਵੈਸੇ ਉਹ ਬੇਸਿਕਲੀ ਰਸਤਾ ਜਿਹੜਾ ਛੱਪੜ ਨੂੰ ਜਾਂਦਾ, ਕੋਟਭਾਈ ਦੇ ਲਾਗੇ ਪਿੰਡ ਕੋਠੇ ਆ, ਛੋਟੀ ਢਾਣੀਆਂ ਦੇ ਜਿੱਥੇ ਸਮੂਹ ਬੈਠੇ ਆ, ਖੇਤਾਂ 'ਚ ਲੋਕਾਂ ਦੇ ਵਾਹਵਾ ਘਰ ਜੁੜ ਗਏ ਆ, ਉਹਨਾਂ ਨੂੰ ਉੱਥੇ ਕੋਠੇ ਕਹਿਣਗੇ ਜਾਂਦੇ, ਨਿੱਕੇ ਪਿੰਡ। ਤਾਂ ਇਹ ਇੱਕ ਕੋਠਿਆਂ ਦਾ ਰੌਲਾ, ਉੱਥੇ ਰਸਤਾ ਬੰਦ ਕਰ ਦਿੱਤਾ ਸੀ ਅਕਾਲੀਆਂ ਨੇ ਆਪਣੇ ਰਾਜ ਦੇ ਵਿੱਚ। ਹੁਣ ਕਾਂਗਰਸੀ ਆ ਕੇ ਕਹਿੰਦੇ ਕਿ ਚਲੋ ਹੁਣ ਉਹ ਜਿਹੜਾ ਦੱਬਿਆ ਰਸਤਾ ਉਹ ਵੀ ਕਢਾ ਲੈਂਦੇ ਆ, ਨਾਲੇ ਜਿਹੜਾ ਦਿਲ 'ਚ ਗੁੱਬ ਗਵਾਰ ਦੱਬਿਆ ਪਿਆ ਉਹ ਵੀ ਕੱਢ ਲੈਂਦੇ ਆ। ਇਹਨਾਂ ਨੇ ਰੌਲਾ ਪਾ ਲਿਆ, BDO ਨੂੰ ਦਰਖਾਸਤ ਦੇ ਦਿੱਤੀ। ਉਸ ਤੋਂ ਬਾਅਦ ਇੱਕ ਬੰਦਾ ਇਹ ਅਕਾਲੀ ਦਲ ਦਾ ਅਰੈਸਟ ਕਰ ਲਿਆ। ਬੰਦਾ ਜਦੋਂ ਅਰੈਸਟ ਕੀਤਾ, ਇਹ ਡਿੰਪੀ ਗਿੱਦੜਵੇ ਵਾਲਾ ਜਿਹੜਾ, ਇਹ ਉਹੀ ਸ਼ਖਸ ਹੈ ਜਿਹਦੀ ਦੀਪ ਬੱਸ ਸਰਵਿਸ ਆ। ਤੇ ਦੀਪ ਬੱਸ ਉਹੀ ਆ ਜਿਹਨੇ ਬਹੁਤ ਘਰਾਂ ਦੀ ਬੱਸ ਕਰਾਈ ਸੀ, ਉਦੋਂ ਬਹੁਤ ਬੰਦੇ ਥੱਲੇ ਦਿੱਤੇ ਸੀਗੇ। ਸੋ ਜਦੋਂ ਇਹਨਾਂ ਨੂੰ ਪਤਾ ਲੱਗਾ, ਇਹ ਡਿੰਪੀ ਤੇ ਇਹਦਾ ਭਰਾ ਸਨੀ ਹੈ ਜਿਹੜੇ, ਉਹ ਉੱਥੇ ਜਾ ਕੇ ਧਰਨੇ ਤੇ ਬਹਿ ਗਏ। ਰਾਤ 11-12 ਵਜੇ ਤੱਕ ਉਹ ਧਰਨਾ ਜਾਰੀ ਰਿਹਾ। ਪਰ ਇਸੇ ਦੌਰਾਨ ਫਿਰ ਥਾਣੇ 'ਚ ਵੜ ਕੇ
ਇਹਨਾਂ 'ਚ ਫਿਰ ਉਹ ਅਕਾਲੀ ਨਾਲ ਭੂਤ ਆ ਗਿਆ, ਜਿਹੜਾ ਇਹਨਾਂ ਦੀ ਸਰਕਾਰ ਦੇ ਵਿੱਚ ਆਦਮ ਬੋ ਕਰਦਾ ਫਿਰਦਾ ਹੁੰਦਾ ਸੀ। ਫਿਰ ਇਹਨਾਂ ਨੇ ਜਾ ਕੇ ਉੱਥੇ SHO ਦੇ ਨਾਲ ਕਾਫੀ ਮਿਸਬਿਹੇਵ ਕੀਤਾ, ਕਾਫੀ ਦੁਰਵਿਹਾਰ ਕੀਤਾ। SHO ਤੇ ਇਹ ਕਹਿੰਦਾ ਕਿ ਇਹਨਾਂ ਦਾ ਜਿਹੜਾ ਬਾਹੂਬਲ ਸੀਗਾ ਉਹ ਬਾਹਾਂ 'ਚੋਂ ਡੁੱਲ ਪਿਆ ਤੇ ਇਹਨਾਂ ਨੇ ਹੱਥ ਮਾਰ ਕੇ ਮੇਰੇ ਮੇਜ਼ ਦਾ ਉਹ ਮੋਟਾ ਸਾਰਾ ਜਿਹੜਾ ਸ਼ੀਸ਼ਾ ਪਿਆ ਹੁੰਦਾ ਉਹ ਵੀ ਤੋੜ ਦਿੱਤਾ। ਦੂਜੇ ਪਾਸੇ ਅਕਾਲੀ ਕਹੀ ਜਾਂਦੇ ਆ ਕਿ SHO ਨੇ ਸ਼ਰਾਬ ਪੀਤੀ ਹੋਈ ਸੀ, ਇਹਨੇ ਸਾਡੇ ਨਾਲ ਦੁਰਵਿਹਾਰ ਕੀਤਾ। ਹੁਣ ਜਿਹੜੀ ਵੀਡੀਓ ਵਾਇਰਲ ਹੋਈ ਪਈ ਆ, ਉਸ ਵੀਡੀਓ 'ਚ ਜੇ ਦੇਖੀਏ ਤੇ SHO ਤਾਂ ਜਿਹੜਾ ਵਿਚਾਰਾ ਉਹ ਤੇ ਦੁਬਕਦਾ ਜਿਹਾ ਨਜ਼ਰ ਆਉਂਦਾ ਕਿ ਅਕਾਲੀ ਕਿਤੇ ਫੜ ਕੇ ਮੈਨੂੰ ਨਾਲ ਹੀ ਨਾ ਧਰਨੇ 'ਚ ਬਿਠਾ ਲੈਣ। ਅਕਾਲੀ ਉਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਬਹੁਤ ਕੁਛ ਕਰਦੇ ਨਜ਼ਰ ਆਉਂਦੇ ਆ। ਨਜ਼ਰ ਤੇ ਇੱਥੋਂ ਤੱਕ ਆਉਂਦਾ ਪਿਆ ਕਿ ਡਿੰਪੀ ਦਾ ਭਰਾ ਜਿਹੜਾ ਉਹ SHO ਦੇ ਗਲ ਤੱਕ ਪੈਣ ਚੱਲਿਆ ਸੀਗਾ, ਪਰ ਇੱਕ ਜਿਹੜਾ ਗਿੱਦੜਬਾਹਾ ਸਿਟੀ ਦਾ SHO ਵਿੱਚ ਆ ਗਿਆ, ਉਹਨੇ ਹੱਥ ਮਾਰ ਕੇ ਛਡਾਇਆ ਕਿ ਆਹ ਕੀ ਕਰਦੇ ਪਏ ਹੋ। ਤੇ ਜੇ ਮੇਰੇ ਖਿਆਲ ਦੇ ਨਾਲ ਉਹ ਹਿੰਮਤ ਨਾ ਕਰਦਾ, ਹੋ ਸਕਦਾ ਸੀਗਾ ਕਿ ਇਹ ਅਕਾਲੀ ਜਿਹੜੇ ਅੱਜ ਕੱਲ੍ਹ ਓਪੋਜੀਸ਼ਨ ਦੇ ਵਿੱਚ ਵੀ ਨਹੀਂ ਹੈ, ਇਹ ਉਸ ਥਾਣੇਦਾਰ ਨੂੰ ਧੂ ਕੇ ਲੈ ਆਉਂਦੇ ਜਿਹੜਾ ਇਸ ਸਮੇਂ ਕਾਂਗਰਸ ਰਾਜ ਦੇ ਵਿੱਚ ਥੋੜ੍ਹੀ ਜਿਹੀ ਛਾਤੀ ਫੈਲਾ ਕੇ ਚੱਲਦਾ ਕਿ ਯਾਰ ਸਰਕਾਰ ਹੁਣ ਬਦਲ ਗਈ ਹੈ। ਸੋ ਇਹ ਭੁਲੇਖਾ ਕੱਢਦੇ ਲੱਗੇ ਸੀ ਜੇ ਦੂਸਰਾ SHO ਨਾ ਆਉਂਦਾ। ਪਰ ਜਿਸ ਤਰੀਕੇ ਨਾਲ ਇਹਨਾਂ ਨੇ ਥਾਣੇ 'ਚ ਵੜ ਕੇ ਬਦਤਮੀਜ਼ੀ ਕੀਤੀ ਆ, ਉਹ ਚੰਗੀ ਗੱਲ ਨਹੀਂ। ਹਾਂ, ਜੇ ਕੋਈ ਇਹਨਾਂ ਦੇ ਨਾਲ ਧੱਕਾ ਹੁੰਦਾ ਸੀ, ਕੋਈ ਜ਼ਿਆਦਤੀ ਹੁੰਦੀ ਸੀ, ਧਰਨਾ ਲੱਗਾ ਸੀਗਾ, ਧਰਨੇ ਤੇ ਬੈਠੇ ਰਹਿੰਦੇ। ਜੇ ਕੋਈ ਥਾਣੇਦਾਰ ਪ੍ਰਤੀ ਸ਼ਿਕਾਇਤ ਸੀ ਤੇ ਥਾਣੇਦਾਰ ਦੇ ਉੱਤੇ DSP ਬੈਠਾ, DSP ਦੇ ਉੱਤੇ SSP ਬੈਠਾ, SSP ਦੇ ਉੱਤੇ DIG ਬੈਠਾ, DIG ਦੇ ਉੱਤੇ IG ਬੈਠਾ, IG ਦੇ ਉੱਤੇ DGP ਵੀ ਹੈ, ਔਰ DGP ਦੇ ਉੱਤੇ ਸੁਖਬੀਰ ਸਿੰਘ ਬਾਦਲ ਵੀ ਤੁਹਾਡਾ ਹੈਗਾ ਹੀ ਆ। ਤੁਸੀਂ ਕਿਸੇ ਨੂੰ ਵੀ ਕਹਿ ਸਕਦੇ ਹੋ। ਵੈਸੇ ਸੁਖਬੀਰ ਸਿੰਘ ਬਾਦਲ ਹੁਣ ਤੱਕ ਤੇ ਕਹਿੰਦਾ ਆ ਕਿ ਜੀ ਦੇਖੋ ਸਾਡੀ ਵੀ ਪੂਰੀ ਚੱਲਦੀ ਆ, ਹੁਣ ਵੀ ਪੂਰੀ ਚੱਲਦੀ ਆ। ਤੇ ਬਾਦਲ ਸਾਹਿਬ ਤੇ ਹਜੇ ਵੀ ਸ਼ਰੇਆਮ ਕਹਿ ਦਿੰਦੇ ਆ ਕਿ ਅਫਸਰਾਂ ਨਾਲ ਮੇਰੀ ਗੁੱਟਗੁਲ ਹਾਲੇ ਵੀ ਪੂਰੀ ਆ, ਕਾਕਾ ਮੇਰੇ ਕੰਮ ਨਹੀਂ ਅੜਦੇ। ਸੋ ਜਦੋਂ ਤੁਹਾਡੇ ਬੰਦਿਆਂ ਦੇ ਕੰਮ ਨਹੀਂ ਅੜਦੇ ਤੇ ਫਿਰ ਤੁਸੀਂ ਆਹ ਜਿਹੜੀ ਜ਼ੋਰ ਅਜ਼ਮਾਇਸ਼ ਕਰਦੇ ਹੋ, ਇਹਦੇ ਤੋਂ ਬਚਣਾ ਚਾਹੀਦਾ ਤੁਹਾਨੂੰ। ਹਾਲਾਂਕਿ ਬਾਦਲ ਸਾਹਿਬ ਨੇ ਅੱਜ ਸਾਫ਼ ਕਰ ਦਿੱਤਾ, ਉਹ ਕਹਿੰਦਾ ਮੈਂ ਇਹੋ ਜਿਹੀ ਗੱਲ ਦੇ ਹੱਕ ਵਿੱਚ ਨਹੀਂ ਖੜਾ, ਇਹ ਕਾਨੂੰਨ ਕੋਈ ਹੱਥ 'ਚ ਲਵੇ ਮੈਂ ਇਸ ਦੀ ਤੋੜਤਾ ਨਹੀਂ ਕਰਦਾ, ਮੈਂ ਇਸ ਦੀ ਹਮਾਇਤ ਨਹੀਂ ਕਰਦਾ। ਪਰ ਅਕਾਲੀਆਂ ਨੇ ਜੋ ਕੀਤਾ, ਲੋਕ ਹੈਰਾਨ ਹੈਗੇ ਦੜਵੇ ਦੇ ਕਿ ਅਕਾਲੀਆਂ 'ਚ ਦਮਖਮ ਹੈ ਜਿਹੜਾ ਉਹ ਹਾਲੇ ਵੀ ਪੂਰਾ ਕਾਇਮ ਆ, ਜਦਕਿ ਕਾਂਗਰਸੀ ਹੈ ਜਿਹੜੇ ਉਹ ਆਪਣੇ ਰਾਜ ਦੇ ਵਿੱਚ ਵੀ ਥੋੜੇ ਜਿਹੇ ਬੈਕਫੁੱਟ ਤੇ ਨਜ਼ਰ ਆਉਂਦੇ ਪਏ ਆ। ਜੀ 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 ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ ਸੂਬੇ ਦੀਆਂ 12,500 ਪੰਚਾਇਤਾਂ ਵਿਰੁੱਧ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਖਿਆ। ਦੇਖੋ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ ਹੈ ਜਿਹੜੇ ਉਹ ਕਾਫੀ ਸ਼ਿੱਦਤ ਦੇ ਨਾਲ ਇਸ ਮਸਲੇ ਤੇ ਲੱਗੇ ਹੋਏ ਆ। ਕੁਛ BDP ਦੇ ਖਿਲਾਫ, ਕੁਛ ਪੰਚਾਇਤ ਸਕੱਤਰਾਂ ਦੇ ਖਿਲਾਫ ਕਾਰਵਾਈ ਚੱਲਦੀ ਵੀ ਪਈ ਅੰਦਰ ਖਾਤੇ। ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਕਾਰਵਾਈ ਚੱਲਦੀ ਪਈ ਆ ਅਸੀਂ ਉਹਨੂੰ ਬਹੁਤ ਲਾਗਿਓਂ ਦੇਖਦੇ ਹਾਂ। ਇੱਥੇ ਇਹੋ ਜਿਹੇ ਪੰਚਾਇਤ ਸੈਕਟਰੀ ਵੀ ਮਿਲ ਜਾਂਦੇ ਆ ਤੁਹਾਨੂੰ ਲੰਬੀ ਮਲੋਟ ਇਲਾਕੇ 'ਚ। ਵੈਸੇ ਮਲੋਟ ਇਲਾਕੇ ਦਾ ਇੱਕ ਤੁਹਾਨੂੰ ਰਿਕਾਰਡ ਦੱਸਦਾ ਕਿ ਜਦੋਂ ਪੰਚਾਇਤ ਸੈਕਟਰੀ ਪੂਰੇ ਪੰਜਾਬ 'ਚ ਲੱਭਿਆ ਨਹੀਂ ਸੀ ਲੱਭਦੇ, ਇਕੱਲੇ ਮਲੋਟ ਡਿਵੀਜ਼ਨ ਦੇ ਵਿੱਚ ਜਿਹੜਾ ਇਹਨਾਂ ਦਾ ਮਲੋਟ ਦਾ BDO ਦਫ਼ਤਰ ਸੀ ਉਹਦੇ ਵਿੱਚ ਹੀ 31-32 ਪੰਚਾਇਤ ਸੈਕਟਰੀ ਕੰਮ ਕਰਦੇ ਸੀ ਜੀ। ਯਾਨੀ ਸਾਰੇ ਲਾਗੇ ਬੰਨੇ ਦੇ ਜਿਹੜੇ ਪੰਚਾਇਤ ਸੈਕਟਰੀ ਸੀ ਉਹ ਇੱਕ ਥਾਂ ਤੇ ਬਿਠਾਲੇ ਸੀਗੇ ਕਿ ਮੌਜਾਂ ਲੁੱਟੋ। ਸੋ ਦੂਸਰੇ ਪੰਜਾਬ ਦੇ ਵਿੱਚ ਪੰਚਾਇਤ ਸੈਕਟਰੀਆਂ ਦਾ ਤੋੜਾ ਸੀ, ਇੱਥੇ ਪੰਚਾਇਤ ਸੈਕਟਰੀ ਇੱਕ ਦੂਜੇ ਦੇ ਵਿੱਚ ਵੱਜਦੇ ਫਿਰਦੇ ਸਨ ਕਿ ਪਾਸੇ ਹੋ ਜਾ, ਪਾਸੇ ਹੋ ਜਾ, ਪਾਸੇ ਹੋ ਜਾ। ਕਈ ਵਾਰ ਇਹ ਵੀ ਕਹਿਣਾ ਪੈਂਦਾ ਸੀਗਾ ਕਿ ਆ ਫੜੋ ਜਾ ਕੇ ਤੇ ਚਾਹ ਪਾਣੀ ਪੀਓ ਬਾਹਰ ਚਿੱਟੇ, ਪਰ ਇੱਥੇ ਆਪਸ ਦੇ ਵਿੱਚ ਇੱਕ ਦੂਜੇ 'ਚ ਵੱਜੀ ਜਾਂਦੇ ਹੋ। ਖੈਰ ਇੱਥੇ ਹਾਲ ਇਹ ਹੋਇਆ ਕਿ ਰੱਜ ਕੇ ਕੁਛ ਪਿੰਡਾਂ 'ਚ ਲੁੱਟ ਖਸੁੱਟ ਹੋਈ ਕਿਉਂਕਿ ਪੈਸਾ ਲੰਬੀ 'ਚ ਬਹੁਤ ਆਇਆ। ਕੁਛ ਸੈਕਟਰੀਆਂ ਨੇ ਹੁਣ ਤੱਕ ਰਿਕਾਰਡ ਵੀ ਨਹੀਂ ਪੇਸ਼ ਕੀਤਾ, ਯਾਨੀ ਸਰਕਾਰ ਬਦਲੀ ਤੋਂ ਬਾਅਦ ਉਹ ਰਿਕਾਰਡ ਹੀ ਨੱਪ ਕੇ ਬੈਠੇ ਆ, ਉਹਨਾਂ ਤੇ ਵੀ ਕਾਰਵਾਈ ਨਹੀਂ ਹੋ ਰਹੀ। 1-2 ਸਰਪੰਚ ਜਿਹੜੇ ਆ ਉਹ ਮੁਅੱਤਲ ਕੀਤੇ ਗਏ। ਪੰਚਾਇਤਾਂ ਦੇ ਵਿੱਚੋਂ ਪੰਚਾਇਤ ਮੈਂਬਰ ਦਰਖਾਸਤਾਂ ਲਿਖ ਕੇ ਦੇਈ ਬੈਠੇ ਆ ਕਿ ਜੀ ਦੇਖੋ ਮੇਰੇ ਸਾਈਨਾਂ ਤੋਂ ਬਗੈਰ ਪੈਸੇ ਕਢਾ ਲਏ। ਇੱਥੋਂ ਤੱਕ ਕਿ ਕੁਛ ਪੰਚਾਇਤਾਂ ਦੇ ਹੀ ਸਾਈਨਾਂ ਤੋਂ ਬਗੈਰ ਪੈਸੇ ਕਢਾਏ ਹੋਏ ਆ ਖਾਤਿਆਂ 'ਚੋਂ, ਬਹੁਤ ਕੁਛ ਆ। ਤਾਂ ਕੁਛ ਮਾਮਲਿਆਂ 'ਚ ਕਾਰਵਾਈ ਹੁੰਦੀ ਵੀ ਪਈ ਆ। ਸਾਡੇ ਇੱਥੇ ਸਸਪੈਂਡ ਕਰ ਦਿੱਤੇ ਇਹਨਾਂ ਨੇ 4 ਕੁ ਪੰਚਾਇਤ ਸੈਕਟਰੀ, ਪਰ ਕੁਛ ਮਾਮਲਿਆਂ ਦੇ ਵਿੱਚ ਕਾਰਵਾਈ ਢਿੱਲੀ ਆ ਕਿਉਂਕਿ ਜਿਹੜੇ ਪੰਚਾਇਤ ਸੈਕਟਰੀ ਉਹ ਬੜੇ ਭੇਤੀ ਆ। ਉਹ ਛਾਲ ਮਾਰ ਕੇ ਬਲਾਕੀ ਮਾਰ ਕੇ ਹੁਣ ਦੂਜਿਆਂ ਦੇ ਘੰਡੇੜੇ ਤੇ ਚੜ ਗਏ ਆ, ਕਾਂਗਰਸੀਆਂ ਦੇ ਘੰਡੇੜੇ ਤੇ ਚੜ ਗਏ ਆ ਕਿ ਜਿਹਨਾਂ ਨੇ ਘੰਡੇੜਿਆਂ ਤੇ ਬਿਠਾ ਲਏ ਆ
ਉਹਨਾਂ ਨੇ ਫ੍ਰੀ ਤੇ ਝੂਟੇ ਦੇਣੇ ਨਹੀਂ ਜੇ, ਕੁਛ ਨਾ ਕੁਛ ਕਿਰਾਇਆ ਵਰਾਇਆ ਵੀ ਲੈਣਾ। ਸੋ ਉਹ ਕਹਿੰਦੇ ਆ ਕਿ ਨਹੀਂ ਬੰਦੇ ਸਾਡੇ ਛੱਡੋ ਖੜਾ, ਇੱਥੇ ਆ ਕੇ ਪੇਚ ਫਸ ਜਾਂਦਾ। ਪਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਫਿਰ ਸਪਸ਼ਟ ਕਰ ਦਿੱਤਾ। ਉਹ ਕਹਿੰਦੇ ਜੀ ਕਿ ਦੇਖੋ 12,500 ਪੰਚਾਇਤਾਂ ਦੇ ਵਿਰੁੱਧ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਤੇ ਇਹਨਾਂ ਦੀ ਪੜਤਾਲ ਚੱਲਦੀ ਪਈ ਆ। ਪਰ ਨਾਲ ਇੱਕ ਗੱਲ ਬਾਜਵਾ ਸਾਹਿਬ ਹੋਰ ਕਹਿੰਦੇ ਪਏ ਆ ਕਿ ਦੇਖੋ ਅਸੀਂ ਇਸੇ ਕਰਕੇ ਹੀ ਵਿਕਾਸ ਕਾਰਜ ਰੋਕੇ ਹੋਏ ਆ ਕਿਉਂਕਿ ਇੱਥੇ ਜਾਂਚ ਪੜਤਾਲ ਚੱਲਦੀ ਪਈ ਆ। ਦੇਖੋ ਤੁਹਾਡੀ ਜਾਂਚ ਪੜਤਾਲ ਕਿਹੋ ਜਿਹੀ ਚੱਲਦੀ ਪਈ ਆ ਉਹਦੀ ਤੁਹਾਨੂੰ ਮੈਂ ਇੱਕ ਵੰਨਗੀ ਦੱਸ ਦਿੱਤੀ ਆ। ਹੁਣ ਇਹ ਕਹਿੰਦੇ ਕਿ 12,500 ਪੰਚਾਇਤਾਂ ਦੇ ਖਿਲਾਫ ਸ਼ਿਕਾਇਤ ਹੈ। ਇਹਦਾ ਮਤਲਬ ਇਹ ਆ ਕਿ 13,037 ਕੁੱਲ ਪੰਚਾਇਤਾਂ ਸੀ ਪਿਛਲੇ ਇਲੈਕਸ਼ਨ ਵੇਲੇ। ਇਹਦਾ ਮਤਲਬ ਇਹ ਆ ਕਿ ਜਿਹੜੀਆਂ 87 ਕੁ ਪੰਚਾਇਤਾਂ ਬਚੀਆਂ ਸਿਰਫ ਤੁਹਾਡੀਆਂ ਪੰਚਾਇਤਾਂ ਹੀ ਬਚੀਆਂ ਹੋਈਆਂ ਉਸ ਰਾਜ 'ਚ ਇੰਨੀਆਂ ਕਿ ਬਣੀਆਂ ਸੀਗੀਆਂ ਤੁਹਾਡੀਆਂ, ਤਾਂ ਉਹ ਬਚੀਆਂ ਉਹਨਾਂ ਦੇ ਖਿਲਾਫ ਸ਼ਿਕਾਇਤ ਨਹੀਂ। ਬਾਕੀ 12,500 ਜਿਹੜੀ ਅਕਾਲੀ ਪੱਖੀ ਜਾਂ ਹੋਰ ਪਾਰਟੀਆਂ ਦੀ ਪੱਖੀ ਪੰਚਾਇਤ ਆ ਉਹਨਾਂ ਸਾਰਿਆਂ ਦੇ ਖਿਲਾਫ ਸ਼ਿਕਾਇਤ ਆ। ਮੰਨ ਲਓ ਸ਼ਿਕਾਇਤ ਹੈ ਵੀ ਹੈ, ਤੁਸੀਂ ਪੜਤਾਲ ਕਰੋ, ਕੋਈ ਪੜਤਾਲ ਦੀ ਥੋੜ੍ਹੀ ਜਿਹੀ ਰਫਤਾਰ ਵੀ ਦੇਵੋ। ਆਹ ਜਿਹੜਾ ਹਾਲ ਆ ਇਹਦੇ ਵਿੱਚ ਦੇਖੋ ਉਹਨਾਂ ਨੂੰ ਤੇ ਕੁਛ ਹੋਣਾ ਨਹੀਂ ਜਾਂ ਹੋਊਗਾ ਸਾਨੂੰ ਨਹੀਂ ਪਤਾ ਜਿਨ੍ਹਾਂ ਨੇ ਚੋਰੀਆਂ ਕੀਤੀਆਂ, ਪਰ ਜਿਹੜੇ ਪਿੰਡਾਂ ਵਾਲੇ ਆ ਨਗਰਾਂ ਵਾਲੇ ਆ ਉਹਨਾਂ ਨੂੰ ਸਜ਼ਾ ਕਾਹਦੀ ਹੈ? ਉਹਨਾਂ ਦੇ ਵਿਕਾਸ ਕਾਰਜ ਤੁਸੀਂ ਕਾਹਤੋਂ ਰੋਕ ਕੇ ਬੈਠੇ ਹੋ? ਮੇਰੇ ਖਿਆਲ ਦੇ ਨਾਲ ਇਹ ਬਹਾਨੇਬਾਜ਼ੀ ਹੈ। ਇਹ ਬਹਾਨੇਬਾਜ਼ੀ ਛੱਡ ਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਲਾਈਨ ਤੇ ਆਉਣਾ ਚਾਹੀਦਾ, ਪੁਆਇੰਟ ਤੇ ਆਉਣਾ ਚਾਹੀਦਾ ਕਿ ਜਾਂਚ ਪੜਤਾਲ ਆਪਦੀ ਫਰਤੀਲੀ ਕਰੋ। ਜਾਂਚ ਪੜਤਾਲ ਜੇ ਲੇਟ ਹੁੰਦੀ ਆ ਪਰ ਵਿਕਾਸ ਕਾਰਜ ਜਿਹੜੇ ਉਹ ਸ਼ੁਰੂ ਕਰ ਦਿਓ। ਹੁਣ ਤੇ 1 ਸਾਲ ਬੀਤਣ ਵਾਲਾ ਹੋ ਗਿਆ। ਜੀ ਜੀ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਬਹੁਤ ਪਿਆਰ ਸਤਿਕਾਰ ਸੈਨਿਕੀ ਜੀ, ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।